ਦੇ ਉੱਤੇ। ਇਸ ਦੇ ਨਾਲ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ। ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਮੰਗਲ ਸਿੰਘ ਸਮਰਾ, ਨਾਰਥਵੁੱਡ ਮੋਟਲਸ USA ਕੈਨੇਡਾ ਬਾਰਡਰ ਟਾਊਨ ਬਲੇਨ ਤੋਂ। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ, ਊੜਾ ਡੈਟ ਲੀਫ ਵਾਲੇ ਨਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ ਕਰੋ। 60% ਤੱਕ ਕਰਜ਼ਾ ਮਾਫ ਕਰਵਾ ਸਕਦੇ ਨੇ 8888889914 ਦੇ ਉੱਤੇ। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ, ਸਿਕੰਦਰ ਗਰੇਵਾਲ ਟ੍ਰੇਸੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੀ ਕੁਝ ਜਿਹੜਾ ਅਮਰੀਕਾ ਦੇ ਵਿੱਚ ਵਾਪਰ ਰਿਹਾ ਹੈਗਾ। ਸਭ ਤੋਂ ਪਹਿਲੀ ਖਬਰ ਜਿਹੜੀ ਆ ਉਹ ਇਜ਼ਰਾਈਲ ਤੇ ਗਾਜ਼ਾ ਤੋਂ ਆ ਰਹੀ ਆ। ਵਾਈਸ ਪ੍ਰੈਜ਼ੀਡੈਂਟ JD ਵੈਂਸ ਹੁਣੀ ਵਿਜ਼ਿਟ ਕਰ ਰਹੇ ਆ ਇਜ਼ਰਾਈਲ ਦੇ ਵਿੱਚ, ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਕਾਫੀ ਫਿਕਰਮੰਦ ਆ ਕਿ ਜਿਹੜਾ ਸੀਜ਼ ਫਾਇਰ ਹੋਇਆ ਸੀ ਕਿਤੇ ਉਹ ਫਾਲ ਅਪਾਰਟ ਨਾ ਹੋ ਜਾਵੇ, ਕਿਤੇ ਉਹ ਟੁੱਟ ਨਾ ਜਾਵੇ। ਉਹਨਾਂ ਦੀ ਜਿਹੜੀ ਪ੍ਰੈਜ਼ੈਂਸ ਆ ਉਹ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਉਹਨਾਂ ਨਾਲ ਮਿਲ ਕੇ ਜਿਹੜੀ ਨੈਗੋਸ਼ੀਏਸ਼ਨ ਡੀਲ ਫੇਰ ਕਰਨ ਜਾ ਰਹੇ ਆ। US ਆਫੀਸ਼ੀਅਲਸ ਨੇ ਇਹ ਕਿਹਾ ਵੀ ਇਹ ਅਸੀਂ ਬੇਬੀ ਸਿਟਿੰਗ ਨਹੀਂ ਕਰਨਾ ਚਾਹੁੰਦੇ ਹੈਗੇ, ਵੀ ਹਰ ਵਾਰ ਤੁਸੀਂ ਮਾੜੀ ਜਿਹੀ ਗੱਲ ਹੋਵੇ ਤਾਂ ਫਿਰ ਤੁਸੀਂ ਬੰਬਾਰਡਮੈਂਟ ਸ਼ੁਰੂ ਕਰ ਦਿਓ। ਪਰ ਕਿਉਂਕਿ ਕਰੂਸ਼ੀਅਲ ਬਹੁਤ ਆ, ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਹੁਣ ਕ੍ਰੈਡਿਟ ਬੜਾ ਲਿਆ ਵੀ ਮੈਂ ਜੀ ਮਿਡਲ ਈਸਟ ਦੇ ਵਿੱਚ ਸ਼ਾਂਤੀ ਲਿਆਂਦੀ ਹੈਗੀ ਆ। ਟਰੰਪ ਉਹਨਾਂ ਦੇ ਮਿਡਲ ਈਸਟ ਦੇ ਜਿਹੜੇ ਇਨਵਾਏ ਹੈਗੇ ਆ ਸਟੀਵ ਵਿਟਕੋਫ ਤੇ ਉਹਨਾਂ ਦੇ ਜਿਹੜੇ ਜਵਾਈ ਆ ਜੈਰਡ ਕਸ਼ਨਰ, ਉਹ ਇਸ ਡੀਲ ਦੇ ਮੇਨ ਆਰਕੀਟੈਕਟ ਹੈਗੇ ਆ। ਪਰ ਜਿਸ ਹਿਸਾਬ ਦੇ ਨਾਲ ਹੁਣ 1-2 ਦਿਨਾਂ ਦੇ ਵਿੱਚ ਬੰਬਾਰਡਮੈਂਟ ਹੋਈ ਆ ਤੇ ਇਹ ਕਾਫੀ ਜ਼ਿਆਦਾ ਜਿਹੜਾ ਕਰੂਸ਼ੀਅਲ ਲੱਗ ਰਿਹਾ ਹੈਗਾ ਵੀ ਇਹ ਡੀਲ ਸਿਰੇ ਵੀ ਚੜੂਗੀ ਕਿ ਨਹੀਂ, ਕਿਉਂਕਿ ਕਈ ਲੋਕਾਂ ਦੀ ਜਿਹੜੀ ਆ ਪੈਲਸਤੀਨੀਅਨ ਮੂਲ ਦੇ ਲੋਕ ਆ ਉਹਨਾਂ ਦੀ ਮੌਤ ਵੀ ਹੋ ਗਈ ਹੈਗੀ ਆ। ਜੀ ਬਿਲਕੁਲ। JD ਵੈਂਸ ਇਜ਼ਰਾਈਲ ਦੇ ਵਿੱਚ ਜਿਹੜੇ ਉਹ ਪਹੁੰਚ ਚੁੱਕੇ ਨੇ। ਇਸ ਸੀਜ਼ ਫਾਇਰ ਨੂੰ, ਇਸ ਜਿਹੜੀ ਸ਼ਾਂਤੀ ਆਈ ਆ, ਲੜਾਈ ਜਿਹੜੀ ਬੰਦ ਹੋਈ ਆ, ਉਸ ਨੂੰ ਹੋਰ ਮਜ਼ਬੂਤ ਕਰਨ ਦੇ ਲਈ। ਸੋ 12 ਦਿਨ ਜਿਹੜੇ ਹਰਜੋਤ ਸਿੰਘ ਜੀ ਹੋ ਚੁੱਕੇ ਨੇ। ਕਹਿੰਦੇ ਵੀ ਇਹ ਉਸ ਟਾਈਮ ਦੇ ਉੱਤੇ ਉਹਨਾਂ ਦੀ ਵਿਜ਼ਿਟ ਹੋਈ ਆ ਜਦੋਂ 12 ਦਿਨ ਦੀ ਇਹ ਟਰੂਸ ਆ, ਉਸ ਦੇ ਵਿੱਚ ਜਿਹੜੀ ਵਾਇਲੈਂਸ ਦੁਬਾਰਾ ਸ਼ੁਰੂ ਹੋ ਚੁੱਕੀ ਆ, ਉਹ ਕਿਤੇ ਉਹਦੇ ਨਾਲ ਡੀਰੇਲ ਕੰਮ ਜਿਹੜਾ ਉਹ ਨਾ ਹੋ ਜਾਵੇ। ਕੱਲ ਰਾਸ਼ਟਰਪਤੀ ਟਰੰਪ ਹੁਣਾਂ ਨੇ ਕਿਹਾ ਸੀਗਾ ਵੀ ਸੀਜ਼ ਫਾਇਰ ਟਰੈਕ ਦੇ ਉੱਤੇ ਹੀ ਆ, ਤੇ ਪਰ ਹਮਾਸ ਨੂੰ ਨਾਲ ਉਹਨਾਂ ਨੇ ਧਮਕੀ ਦੇ ਦਿੱਤੀ ਸੀ ਵੀ ਜੇ ਤੁਸੀਂ ਡੀਲ ਨੂੰ ਵਾਇਲੇਟ ਕੀਤਾ ਤਾਂ ਤੁਹਾਨੂੰ ਖਤਮ ਕਰ ਦੇਵਾਂਗੇ। ਪਰ ਇਜ਼ਰਾਈਲ ਨੂੰ ਜਿਹੜਾ ਉਹਨਾਂ ਨੇ ਕੁਝ ਵੀ ਨਹੀਂ ਕਿਹਾ। ਇਜ਼ਰਾਈਲ ਨੂੰ ਉਹਨਾਂ ਨੇ ਖੁੱਲੇ ਹੱਥ ਦਿੱਤੇ ਹੋਏ ਆ ਵੀ ਭਾਈ ਜੋ ਤੁਸੀਂ ਕਰਨਾ ਆ ਉਹ ਕਰੀ ਜਿਹੜੇ ਉਹ ਚੱਲੋ। ਉਹਨਾਂ ਦਾ ਆਪਣਾ ਜਿਹੜਾ ਜਵਾਈ ਜਿਹੜਾ ਉਹਨਾਂ ਦਾ ਮਿਡਲ ਈਸਟ ਦਾ ਐਨਵਾਏ ਵਿਟਕੋਫ ਤੇ ਹੁਣ ਉਪ ਰਾਸ਼ਟਰਪਤੀ ਜਿਹੜੇ JD ਵੈਂਸ ਆ, ਉਹ ਮੇਕ ਸ਼ੋਰ ਕਰ ਰਹੇ ਆ ਵੀ ਜਿਹੜੀ ਸੀਜ਼ ਫਾਇਰ ਡੀਲ ਆ ਉਹ ਬਰਕਰਾਰ ਰਹੇ। ਨਿਊਯਾਰਕ ਟਾਈਮਜ਼ ਸਾਈਟ ਕਰ ਰਹੇ ਸੀਗੇ, ਉਹਨਾਂ ਨੇ ਦੱਸਿਆ ਵੀ US ਅਧਿਕਾਰੀ ਕਹਿ ਰਹੇ ਆ ਵੀ ਪ੍ਰਾਈਮ ਮਿਨਿਸਟਰ ਨੂੰ ਲੈ ਕੇ, ਜਿਹੜੇ ਨੇਤਨਯਾਹੂ ਨੂੰ ਲੈ ਕੇ ਚਿੰਤਾ ਆ ਵੀ ਉਹ ਕਿਤੇ ਡੀਲ ਨੂੰ ਵਕੇਟ ਨਾ ਕਰ ਦੇਵੇ, ਯਾਨੀ ਕਿ ਉਹ ਵਿੱਚ ਹੀ ਛੱਡ ਕੇ ਜਿਹੜੀ ਆ ਡੀਲ ਨੂੰ ਗਾਹ ਨਾ ਜਿਹੜਾ ਉਹ ਤੁਰ ਜਾਵੇ। 153 ਟਨ ਦੇ ਜਿਹੜੇ ਬੰਬ ਆ ਗਾਜ਼ਾ ਦੇ ਵਿੱਚ, ਕਹਿੰਦੇ ਵੀ ਹਮਾਸ ਨੇ ਸੀਜ਼ ਫਾਇਰ ਨੂੰ ਬਰੀਚ ਕੀਤਾ, ਇਸ ਲਈ ਉਹਨਾਂ ਨੇ 153 ਟਨ ਦੇ ਜਿਹੜੇ ਬੰਬ ਆ ਉਹ ਗਾਜ਼ਾ ਦੇ ਵਿੱਚ ਫੇਰ ਸੁੱਟੇ ਹੈਗੇ ਆ। ਸੋ ਕਹਿੰਦੇ ਵੀ ਜਿਹੜੇ ਇੱਕ ਪਾਸੇ ਕਹਿ ਰਹੇ ਵੀ ਤੁਹਾਡੇ ਹੱਥ ਦੇ ਵਿੱਚ ਹਥਿਆਰ ਆ, ਦੂਜੇ ਪਾਸੇ ਤੁਸੀਂ ਉਹ ਦੂਜਾ ਹੱਥ ਜਿਹੜਾ ਸ਼ਾਂਤੀ ਲਈ ਵਧਾਇਆ ਆ, ਤੇ ਕਹਿੰਦੇ ਵੀ ਪੀਸ ਵਿਦ ਦ ਸਟਰੋਂਗ, ਯੂ ਮੇਕ ਪੀਸ ਵਿਦ ਦ ਸਟਰੋਂਗ ਨਾਟ ਵਿਦ ਦ ਵੀਕ, ਵੀ ਕਮਜ਼ੋਰ ਦੇ ਨਾਲ ਨਹੀਂ ਤੁਸੀਂ ਜਿਹੜੀ ਸ਼ਾਂਤੀ ਲਿਆ ਸਕਦੇ, ਤਗੜੇ ਦੇ ਨਾਲ ਹੀ ਜਿਹੜੀ ਉਹ ਸ਼ਾਂਤੀ ਲਿਆਂਦੀ ਜਾਂਦੀ ਹੈ। ਇਜ਼ਰਾਈਲ ਅੱਜ ਤਗੜਾ ਆ ਪਹਿਲਾਂ ਦੇ ਨਾਲੋਂ ਵੀ। ਸੋ ਇਹ ਸਾਰਾ ਕੁਝ ਜਿਹੜਾ ਹਰਜੋਤ ਸਿੰਘ ਜੀ ਚੱਲ ਰਿਹਾ ਆ, ਪਰ ਦੇਖੋ ਕਿੰਨਾ ਕੁ ਚਿਰ ਜਿਹੜੀ ਟਰੂਸ ਆ ਉਹ ਰਹਿ ਸਕਦੀ ਆ। ਹਮਾਸ ਦਾ ਜਿਹੜਾ ਚੀਫ ਨੈਗੋਸ਼ੀਏਟਰ ਆ ਜਿਹੜਾ ਹਮਾਸ ਦੇ ਵੱਲੋਂ ਆ, ਖਲੀਲ ਅਲ ਹਾਇਆ, ਉਹ ਕਾਇਰੋ ਦੇ ਵਿੱਚ ਸੀਗਾ ਤੇ ਉਹਨੇ ਇਹ ਇਨਸਿਸਟ ਕੀਤਾ, ਉਹਨੇ ਕਿਹਾ ਵੀ ਉਹਦਾ ਜਿਹੜਾ ਗਰੁੱਪ ਆ ਤੇ ਹੋਰ ਜਿਹੜੇ ਪੈਲਸਤੀਨੀਅਨ ਫੈਕਸ਼ਨ ਆ
ਉਹ ਸੀਜ਼ਫਾਇਰ ਡੀਲ ਨੂੰ ਬਰਕਰਾਰ ਰੱਖਣ ਦੇ ਲਈ ਵਚਨਬੱਧ ਹੈਗੇ ਆ ਤੇ ਅਸੀਂ ਇਸ ਨੂੰ ਪੂਰੀ ਤਰ੍ਹਾਂ ਅਖੀਰ ਤੱਕ ਇੰਪਲੀਮੈਂਟ ਜਿਹੜਾ ਉਹ ਕਰਾਂਗੇ। ਕਹਿੰਦੇ ਵੀ ਜੋ ਮੀਡੀਏਟਰਸ ਤੋਂ ਪਤਾ ਲੱਗਾ ਆ ਤੇ ਯੂਐਸ ਪ੍ਰੈਜ਼ੀਡੈਂਟ ਨੇ ਰੀਅਸ਼ੋਰ ਕੀਤਾ ਆ ਵੀ ਜਿਹੜਾ ਗਾਜ਼ਾ ਦੇ ਵਿੱਚ ਲੜਾਈ ਆ ਉਹ ਖਤਮ ਹੋ ਚੁੱਕੀ ਹੈਗੀ ਆ। ਸੋ ਕੱਲ ਰਾਤ ਓਵਰਨਾਈਟ ਕਹਿੰਦੇ ਇਜ਼ਰਾਈਲੀ ਅਧਿਕਾਰੀਆਂ ਨੇ ਕਨਫਰਮ ਕੀਤਾ ਵੀ ਹਮਾਸ ਨੇ ਇੱਕ ਹੋਰ ਜਿਹੜੇ ਇਜ਼ਰਾਈਲੀ ਹੌਸਟੇਜ ਜਿਹੜਾ ਜਿਸ ਦੀ ਮੌਤ ਹੋ ਚੁੱਕੀ ਆ ਉਸ ਦੀ ਜਿਹੜੀ ਲਾਸ਼ ਆ ਉਹ ਰੈੱਡ ਕਰਾਸ ਗਾਜ਼ਾ ਦੇ ਵਿੱਚ ਜਿਹੜੀ ਉਹਨਾਂ ਨੂੰ ਫੜਾ ਦਿੱਤੀ ਹੈਗੀ ਆ। ਸੋ ਕਹਿੰਦੇ ਵੀ 28 ਦੇ ਵਿੱਚੋਂ 13 ਜਿਹੜੀਆਂ ਬਾਡੀਜ਼ ਆ ਉਹ ਇਸ ਟਾਈਮ ਗਾਜ਼ਾ ਦੇ ਵਿੱਚ ਆ ਚੁੱਕੀਆਂ ਨੇ, ਜਿਹੜੇ 28 ਹੌਸਟੇਜਸ ਜਿਨ੍ਹਾਂ ਦੀ ਮੌਤ ਹੋ ਚੁੱਕੀ ਆ ਤੇ 10 ਅਕਤੂਬਰ ਤੋਂ ਜਿਹੜਾ ਉਹ ਬਾਅਦ ਦੇ ਵਿੱਚ। ਸੋ 2000 ਫੈਲਸਤੀਨੀਅਨ ਪ੍ਰਿਜ਼ਨਰ ਤੇ ਡਿਟੇਨੀ ਇਜ਼ਰਾਈਲ ਦੀਆਂ ਜਿਹੜੀਆਂ ਜੇਲ੍ਹਾਂ ਦੇ ਵਿੱਚ ਜਿਹੜੇ ਉਹ ਬੰਦ ਸੀਗੇ ਉਹਨਾਂ ਚੋਂ ਜਿਹੜੇ 20 ਜਿੰਦਾ ਇਜ਼ਰਾਈਲੀ ਹੌਸਟੇਜ ਆ ਉਹ ਪਿਛਲੇ ਹਫਤੇ ਜਿਹੜੇ ਉਹਨਾਂ ਨੇ ਰਿਲੀਜ਼ ਕੀਤੇ ਸੀ ਤੇ ਇਹਨਾਂ ਨੇ ਇਹਨਾਂ ਦੇ ਬਦਲੇ 2000 ਫੈਲਸਤੀਨੀ ਜਿਹੜੇ ਉਹ ਰਿਲੀਜ਼ ਕੀਤੇ ਸੀਗੇ। ਸੋ ਇਹ ਵੀ ਜਿਹੜੇ ਇਜ਼ਰਾਈਲ ਵਾਲੇ ਕਹਿ ਰਹੇ ਆ ਬਾਰ-ਬਾਰ ਵੀ ਜਿਹੜੇ ਹਮਾਸ ਵਾਲੇ ਆ ਉਹ ਰਾਹਤ ਸਮੱਗਰੀ ਦੀ ਲੁੱਟ ਖੋਹ ਜਿਹੜੀ ਉਹ ਕਰ ਰਹੇ ਆ। ਨਿਊਯਾਰਕ ਟਾਈਮਜ਼ ਨੇ ਇੰਟਰਵਿਊ ਕੀਤੀ ਸੀ ਇਜ਼ਰਾਈਲੀ ਫੋਰਸਿਸ ਦੀ ਤੇ ਉਹਨਾਂ ਦੇ ਜਿਹੜੇ ਉੱਥੇ ਲੀਡਰਸ ਆ ਉਹਨਾਂ ਦੀ, ਤੇ ਉਹਨਾਂ ਨੇ ਕਿਹਾ ਵੀ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਜਿਹੜੀ ਉਹ ਹੈਗੀ। ਸੋ ਇਹ ਹੁਣ ਦੇਖਣਾ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜੀ ਰਾਹਤ ਸਮੱਗਰੀ ਆ ਉੱਥੇ ਪਹੁੰਚਦੀ ਆ ਜਾਂ ਅਜੇ ਵੀ ਉਸ ਦੇ ਵਿੱਚ ਰੋਕ ਜਿਹੜੀ ਇਜ਼ਰਾਈਲ ਦੇ ਦੁਆਰਾ ਲਗਾਈ ਗਈ ਸੀ ਉਹ ਚਾਲੂ ਰਹੇਗੀ। ਅਗਲੀ ਖਬਰ ਵੱਲ ਚਲੀਏ ਜੋ ਜਾਪਾਨ ਤੋਂ ਆ ਰਹੀ ਆ। ਜਾਪਾਨ ਦੇ ਵਿੱਚ ਪਹਿਲੀ ਲੇਡੀ ਜਿਹੜੀ ਆ ਉਹ ਉੱਥੇ ਦੀ ਪ੍ਰਾਈਮ ਮਿਨਿਸਟਰ ਬਣਨ ਜਾ ਰਹੀ ਆ। ਸਨਾਏ ਟਿਕੇਚੀ ਆਇਰਨ ਲੇਡੀ ਕਰਕੇ ਉਹਨੂੰ ਜਾਣਿਆ ਜਾਂਦਾ ਆ। ਮਾਰਗਰੇਟ ਥੈਚਰ ਦੀ ਉਹ ਬੜੀ ਪ੍ਰਸ਼ੰਸਕ ਹੈਗੀ ਆ। ਕਹਿੰਦੇ ਭਈ ਉਹ ਉੱਥੇ ਦੇ ਜਿਹੜੇ ਰਾਜਾ ਆ ਐਂਪਰਰ ਹੈਗਾ ਆ ਨਾਰੀਹਿਟੋ ਉਹਨੂੰ ਅੱਜ ਮਿਲਣ ਜਾ ਰਹੀ ਹੈਗੀ ਆ। ਪਿਛਲੇ 5 ਸਾਲਾਂ 'ਚ 4 ਵਾਰੀ ਸਰਕਾਰ ਜਿਹੜੀ ਆ ਉੱਥੇ ਦੀ ਬਦਲ ਚੁੱਕੀ ਹੈਗੀ ਆ। ਟਾਕੇਚੀ 64 ਸਾਲਾਂ ਦੀ ਜਾਪਾਨ ਦੀ ਪੋਲਿਟਿਕਸ ਦੇ ਵਿੱਚ 1990 'ਚ ਐਂਟਰ ਹੋਈ ਸੀ। ਜਿਹੜੀ ਲੌਂਗ ਰੂਲਿੰਗ ਲਿਬਰਲ ਡੈਮੋਕ੍ਰੈਟਿਕ ਪਾਰਟੀ ਆ ਉਹਦੀ, ਤੇ ਉਹ ਜਾਪਾਨ ਤੋਂ ਹੀ ਕੋਬੀ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੈਗੀ ਆ। ਤੇ ਕਹਿੰਦੇ ਭਈ ਬੜੀ ਹੰਬਲ ਆ ਉਹਦੀ ਜਿਹੜੀ ਅਪਬ੍ਰਿੰਗਿੰਗ ਹੋਈ ਹੈਗੀ ਆ। ਤੇ ਬਹੁਤ ਸਾਰੇ ਜਿਹੜੇ ਸੀਨੀਅਰ ਮੈਂਬਰਸ ਹੈਗੇ ਆ ਉਹਦੇ ਕੈਬਨਿਟ ਦੇ ਵਿੱਚ ਉਹ ਯੂਨੀਵਰਸਿਟੀ ਆਫ ਟੋਕੀਓ, ਹਾਰਵਰਡ ਕੈਨੇਡੀ ਸਕੂਲ ਦੇ ਪੜ੍ਹੇ ਹੋਏ ਹੈਗੇ ਆ। ਟਾਕੇਚੀ ਖਾਸ ਕਰਕੇ ਪ੍ਰਾਈਮ ਮਿਨਿਸਟਰ ਸ਼ਿੰਜੋ ਐਬੀ ਦੀ ਜਿਹੜੀ ਉੱਤਰਾਧਿਕਾਰੀ ਜਿਹੜੀ ਆ ਮੰਨੀ ਜਾ ਰਹੀ ਆ। ਪਹਿਲਾਂ ਉਹਦੀ ਕੈਬਨਿਟ ਦੇ ਵਿੱਚ ਕਾਫੀ ਵੱਖ-ਵੱਖ ਪੋਸਟਾਂ ਦੇ ਉੱਤੇ ਉਹਨੇ ਜਿਹੜਾ ਆ ਕੰਮ ਕੀਤਾ ਹੈਗਾ ਆ। ਸੋ ਆਇਰਨ ਲੇਡੀ ਇਸ ਕਰਕੇ ਕਿਹਾ ਜਾ ਰਿਹਾ ਕਹਿੰਦੇ ਭਈ ਤਾਈਵਾਨ ਦੇ ਬੜੇ ਉਹ ਹੱਕ ਦੇ ਵਿੱਚ ਆ ਤੇ ਇਹ ਵੀ ਉਹ ਕਹਿੰਦੀ ਆ ਵੀ ਜਿਹੜੀ ਸਾਡੇ ਕੋਲ ਮਿਲਟਰੀ ਦੀ ਫੋਰਸ ਜਿਹੜੀ ਆ ਬਹੁਤ ਜ਼ਿਆਦਾ ਸਟਰੋਂਗ ਹੋਣੀ ਚਾਹੀਦੀ ਹੈਗੀ ਆ। ਕਹਿੰਦੇ ਵੀ ਸ਼ੀ ਇਜ਼ ਨੋਨ ਐਜ਼ ਚਾਈਨਾ ਹੌਕ, ਜਿਹੜੀ ਕਿ ਸਟਰੋਂਗ ਮਿਲਟਰੀ ਤੇ ਸਟੇਟਸ ਕੋ ਤਾਈਵਾਨ ਦੇ ਵਿੱਚ ਜਿਹੜੀ ਆ ਉਸ ਨੂੰ ਜਿਹੜੀ ਸਪੋਰਟ ਕਰਦੀ ਹੈਗੀ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਫਰਾਂਸ ਦੇ ਜਿਹੜੇ ਬੇਸ਼ਕੀਮਤੀ ਹੀਰੇ ਜਵਾਹਰਾਤ ਜਿਹੜੇ ਲੋਵਰ ਮਿਊਜ਼ੀਅਮ ਦੇ ਵਿੱਚੋਂ ਚੋਰੀ ਹੋ ਚੁੱਕੇ ਸੀਗੇ, ਫਰਾਂਸ ਕਹਿ ਰਿਹਾ ਵੀ ਉਹਨਾਂ ਨੂੰ ਇੰਸ਼ੋਰ ਹੀ ਨਹੀਂ ਸੀ ਕੀਤਾ ਹੋਇਆ। ਸੋ ਕਹਿੰਦੇ ਵੀ ਉਹਨਾਂ ਦੀਆਂ ਜਿਹੜੀਆਂ ਕਿਸੇ ਵੀ ਤਰੀਕੇ ਦੀ ਜਿਹੜੀ ਪੇ ਆਊਟ ਆ ਉਹ ਨਹੀਂ ਮਿਲੇਗੀ। ਕਹਿੰਦੇ ਵੀ ਉਹਨਾਂ ਦਾ ਐਸਟੀਮੇਟ ਹੀ ਕੋਈ ਨਹੀਂ, ਹਿਸਟੋਰੀਕਲ ਵੈਲਿਊ ਜਿਹੜੀ ਉਹਨਾਂ ਦੀ ਹੈਗੀ ਆ। ਸੋ ਕਿਸੇ ਵੀ ਤਰੀਕੇ ਦੀ ਉਹਨਾਂ ਨੂੰ ਇੰਸ਼ੋਰੈਂਸ ਨਹੀਂ ਕੀਤੀ ਹੋਈ ਸੀ ਤੇ ਨਾ ਹੀ ਕਹਿੰਦੇ ਵੀ ਪ੍ਰਾਈਵੇਟ ਇੰਸ਼ੋਰੈਂਸ ਦੇ ਨਾਲ ਇਹ ਕਵਰ ਸੀਗੇ। ਬੀਤੇ ਐਤਵਾਰ ਚੋਰਾਂ ਦੇ ਦੁਆਰਾ ਉੱਥੇ ਫਰਨੀਚਰ ਲਿਫਟ ਦੇ ਨਾਲ ਇਹ ਬੇਸ਼ਕੀਮਤੀ ਜਿਹੜੇ ਹੀਰੇ ਜਵਾਹਰਾਤ ਆ ਉਹ ਉਹਨਾਂ ਨੂੰ ਉੱਥੋਂ ਚੋਰੀ ਕਰਕੇ ਲੈ ਗਏ ਸੀਗੇ। ਸੋ ਅਜੇ ਤੱਕ ਕੋਈ ਬੰਦਾ ਜਿਹੜਾ ਆ ਉਹ ਕਹਿੰਦੇ ਵੀ ਫੜਿਆ ਤਾਂ ਨਹੀਂ ਗਿਆ ਹੈਗਾ। ਸੋ ਇਹ ਹੁਣ ਟ੍ਰੈਜਰਸ ਕਿੱਥੇ ਚਲੇ ਗਏ ਆ, ਕਿਹਦੇ ਕੋਲ ਆ, ਇਹ ਦੇਖਣ ਵਾਲੀ ਜਿਹੜੀ ਉਹ ਗੱਲ ਰਹੀ ਆ। ਸੋ ਬੜੇ ਹੀ ਜਿੱਦਾਂ ਆਪਾਂ ਕੱਲ ਵੀ ਦੱਸਿਆ ਸੀਗਾ ਵੀ ਬੜੇ ਫਿਲਮੀ ਢੰਗ ਦੇ ਨਾਲ ਕੰਸਟਰਕਸ਼ਨ ਵਰਕਰ ਦੀਆਂ ਯੂਨੀਫਾਰਮਸ ਪਾ ਕੇ ਫਰਨੀਚਰ ਜਿਹੜਾ ਉੱਤੇ ਥੱਲੇ ਥਲਦੇ ਆ ਜਿਨ੍ਹਾਂ ਦੇ ਨਾਲ ਉਹ ਵਾਲੀ ਲਿਫਟ ਦੇ ਨਾਲ ਲਿਆ ਕੇ ਅਗਲੇ ਉੱਥੇ ਐਂਟਰ ਹੋਏ, 7 ਮਿੰਟਾਂ ਦੇ ਵਿੱਚ ਚੋਰੀ ਕਰਕੇ ਜਿਹੜੇ ਆ ਉਹ ਉੱਥੋਂ ਫਰਾਰ ਹੋ ਗਏ ਆ ਤੇ ਅਜੇ ਤੱਕ ਕੋਈ ਵੀ ਉਸ ਦਾ ਥਹੁ ਪਤਾ ਨਹੀਂ ਲੱਗ ਰਿਹਾ। ਤੇ ਹੁਣ ਅੱਜ ਇਹ ਦੱਸਿਆ ਜਿਹੜਾ ਹੋ ਗਿਆ ਆ ਵੀ ਜਿਹੜੀ ਲੋਵਰ ਮਿਊਜ਼ੀਅਮ ਆ ਉਸ ਦੇ ਵਿੱਚ
ਇਹ ਜਿਹੜੇ ਹੀਰੇ ਪਏ ਸੀਗੇ, ਇਹ ਜਿਹੜੇ ਜਿਊਲਸ ਪਏ ਸੀਗੇ, ਉਹਨਾਂ ਨੇ ਜਿਹੜਾ ਇੰਸ਼ੋਰ ਵੀ ਨਹੀਂ ਕੀਤਾ ਸੀ, ਇੰਸ਼ੋਰੈਂਸ ਉਹਨਾਂ ਦੀ ਨਹੀਂ ਹੋਈ ਹੈਗੀ। ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਟਰੰਪ ਹੁਣੀ ਇੱਕ ਪੌਲ ਇੰਗਰੈਸੀਆ ਨਾਮ ਦੇ ਬੰਦੇ ਨੂੰ ਜਿਹੜਾ ਨੋਮੀਨੇਟ ਕਰਨ ਜਾ ਰਹੇ ਹੈਗੇ ਆ, ਤੇ ਉਹ ਇਸ ਵੇਲੇ ਬੜਾ ਜਿਹੜਾ ਆ ਕਸੂਤੀ ਸਥਿਤੀ ਦੇ ਵਿੱਚ ਫਸਿਆ ਹੋਇਆ ਆ। ਮੇਰੇ ਹਿਸਾਬ ਨਾਲ ਤਾਂ ਜਿੱਦਾਂ ਦੇ ਉਹਦੇ ਬਿਆਨ ਆਉਂਦੇ ਆ, ਤੇ ਉਹ ਤੋਂ ਵੱਡਾ ਰੇਸਿਸਟ ਕਿਸੇ ਨੂੰ ਨਹੀਂ ਕਹਿ ਸਕਦੇ। ਇੰਗਰੈਸੀਆ ਜੋ ਆ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਪਿਕ ਆ ਆਫਿਸ ਆਫ ਸਪੈਸ਼ਲ ਕਾਉਂਸਲ ਦੇ ਲਈ। ਉਹਨੇ ਆਪਣੇ ਆਪ ਨੂੰ ਨਾਜ਼ੀ ਸਟ੍ਰੀਕ ਕਰਕੇ ਕਿਹਾ ਆ। ਇਹਦੀ ਲੇਟੈਸਟ ਸਟੇਟਮੈਂਟ ਆਈ ਆ। ਇਹ ਤੋਂ ਪਹਿਲਾਂ ਵੀ ਉਹ ਬਹੁਤ ਪੁੱਠੀਆਂ ਸਟੇਟਮੈਂਟਾਂ ਦੇ ਚੁੱਕਾ, ਜਿਹਦੇ ਵਿੱਚ ਉਹਨੇ ਜਨਵਰੀ 6 ਨੂੰ ਕਿਹਾ ਸੀ ਵੀ ਨੈਸ਼ਨਲ ਹੌਲੀਡੇ ਹੋਣੀ ਚਾਹੀਦੀ ਆ। ਤੇ ਜਿਹੜਾ ਹਮਾਸ ਅਟੈਕ ਦੇ ਸੰਬੰਧ ਦੇ ਵਿੱਚ ਵੀ ਉਹਨੇ ਜਿਹੜਾ ਆ ਸਾਈਓਪ ਕਰਕੇ ਉਹਨੂੰ ਜਿਹੜਾ ਵਰਤਿਆ ਸੀਗਾ। ਸੋ ਹੁਣ ਪੋਲੀਟੀਕੋ ਮੈਗਜ਼ੀਨ ਇਹ ਰਿਪੋਰਟ ਕਰ ਰਿਹਾ ਵੀ ਬਹੁਤ ਸਾਰੇ ਜਿਹੜੇ ਰਿਪਬਲਿਕਨਸ ਆ ਉਹ ਕਹਿੰਦੇ ਵੀ ਅਸੀਂ ਨਹੀਂ ਇਹਨੂੰ ਜਿਹੜਾ ਸਪੋਰਟ ਕਰਨ ਜਾ ਰਹੇ, ਤੇ ਜਿੱਦਾਂ ਦੇ ਉਹਦੇ ਜਿਹੜੇ ਬਿਆਨ ਆ ਹੁਣ ਆ ਰਹੇ ਹੈਗੇ ਆ। ਇਹ ਵਾਰ-ਵਾਰ ਪਿਛਲੇ ਦਿਨਾਂ 'ਚ ਵਰਜੀਨੀਆ ਦੇ ਇੱਕ ਜਿਹੜਾ ਉਹਨਾਂ ਦਾ ਮੈਂਬਰ ਸੀਗਾ, ਅਸੈਂਬਲੀ ਮੈਂਬਰ ਸੀ ਮੇਰੇ ਹਿਸਾਬ ਨਾਲ, ਤੇ ਉਹਨ ਡਿਸਟ੍ਰਿਕਟ ਅਟਾਰਨੀ ਜਨਰਲ ਬਣਨਾ ਸੀ ਵਰਜੀਨੀਆ ਸਟੇਟ ਦਾ, ਤੇ ਉਹਨੇ ਜਿਹੜਾ ਸਟੇਟਮੈਂਟ ਦਿੱਤੀ ਸੀ ਨਾਜ਼ੀਆਂ ਦੇ ਹੱਕ ਦੇ ਵਿੱਚ, ਤੇ ਉਹ ਤੋਂ ਬਾਅਦ ਹੁਣ ਅੱਜ ਉਹਨੂੰ ਰਿਜ਼ਾਈਨ ਕਰਨਾ ਪੈ ਗਿਆ। ਉਹਨੂੰ ਰਿਜ਼ਾਈਨ ਕਰ ਦਿੱਤਾ ਹੈਗਾ। ਸੋ ਇਸ ਜਿਹੜਾ ਬੰਦਾ ਹੈਗਾ ਆ ਪੌਲ ਇੰਗਰੈਸੀਆ, ਇਹਦੇ ਸੰਬੰਧ ਦੇ ਵਿੱਚ 3 ਜਿਹੜੇ ਆਲਰੇਡੀ ਰਿਪਬਲਿਕਨ ਸੈਨੇਟਰਸ ਹੈਗੇ ਆ ਉਹ ਅਗੇਂਸਟ ਆ ਗਏ ਆ। ਉਹ ਕਹਿੰਦੇ ਭਈ ਅਸੀਂ ਇਸ ਨੂੰ ਵੋਟ ਨਹੀਂ ਪਾ ਸਕਦੇ ਹੈਗੇ। ਰਿਕ ਸਕਾਟ ਫਲੋਰੀਡਾ ਤੋਂ, ਰੌਨ ਜੌਨਸਨ ਵਿਸਕੌਨਸਨ ਤੋਂ, ਤੇ ਜੇਮਸ ਲੈਂਗਫੋਰਡ ਓਕਲਾਹੋਮਾ ਤੋਂ। ਸਕਾਟ ਉਹਨਾਂ ਨੇ ਇਹ ਕਿਹਾ ਭਈ ਕਹਿੰਦੇ ਭਈ ਮੈਂ ਇਮੈਜਿਨ ਨਹੀਂ ਕਰ ਸਕਦਾ ਭਈ ਆਈ ਕਾਂਟ ਇਮੈਜਿਨ ਹਾਊ ਐਨੀਬੋਡੀ ਕੈਨ ਬੀ ਐਂਟੀ ਸੈਮਿਟਿਕ ਇਨ ਦਿਸ ਕੰਟਰੀ। ਤੇ ਅਮਰੀਕਾ ਦੇ ਵਿੱਚ ਕਿੱਦਾਂ ਇਦਾਂ ਦਾ ਜਿਹੜਾ ਬੰਦਾ ਆ ਉਹ ਹੋ ਸਕਦਾ ਹੈਗਾ। ਸੋ ਹੁਣ ਵਾਈਟ ਹਾਊਸ ਇਹ ਕਹਿ ਰਿਹਾ ਵੀ ਲੱਗਦਾ ਨਹੀਂ ਕਨਫਰਮੇਸ਼ਨ ਇਹਦੀ ਹੋਊਗੀ, ਸੋ ਮੇ ਵੀ ਉਹਦਾ ਜਿਹੜਾ ਨਾਂ ਆ ਉਹ ਵਿਡਰਾਅ ਕਰ ਲਿਆ ਜਾਵੇ। ਸੋ ਆਫਿਸ ਆਫ ਸਪੈਸ਼ਲ ਕਾਉਂਸਲ ਨੂੰ ਲੀਡ ਕਰਨਾ ਸੀ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਜਿਹੜੀਆਂ ਕੁਛ ਕੁ ਜਿਹੜੀਆਂ ਖਬਰਾਂ ਆ, ਆਈ ਵੁੱਡ ਸੇ ਥੋੜ੍ਹੀਆਂ ਗੁੱਡ ਨਿਊਜ਼ ਜਿਹੜੀਆਂ ਉਹ ਆ ਰਹੀਆਂ ਆ। ਪਹਿਲੀ ਤਾਂ ਇੱਕ ਇਮੀਗ੍ਰੇਸ਼ਨ ਦੇ ਵਿੱਚ F1 H1 ਵੀਜ਼ੇ ਵਾਲਿਆਂ ਦੇ ਲਈ ਥੋੜ੍ਹੀ ਖਬਰ ਜਿਹੜੀ ਉਹ ਦੱਸ ਜਾਈਏ। USCIS ਨੇ ਜਿਹੜੇ ਸਟੂਡੈਂਟ ਵੀਜ਼ੇ ਤੇ ਆਏ ਹੁੰਦੇ ਆ, ਤੇ ਜਦੋਂ F1 ਸਟੇਟਸ ਦੇ ਉੱਤੇ ਉਹ ਜਾਂਦੇ ਨੇ, ਤਾਂ ਕਹਿੰਦੇ ਵੀ ਉਹਨਾਂ ਵਿਦਿਆਰਥੀਆਂ ਨੂੰ ਜਿਹੜੇ ਇੱਥੇ ਅਮਰੀਕਾ 'ਚ ਆ ਕੇ ਪੜ੍ਹਾਈ ਕਰਦੇ ਨੇ ਤੇ ਇਵੈਂਚੁਅਲੀ H1B ਦੇ ਉੱਤੇ ਅਪਲਾਈ ਉਹ ਕਰਦੇ ਨੇ, ਤੇ ਉਹਨਾਂ ਨੂੰ $1 ਲੱਖ ਦੀ ਜਿਹੜੀ ਫੀਸ ਆ ਉਸ ਤੋਂ ਛੋਟ ਦੇ ਦਿੱਤੀ ਹੈਗੀ ਆ। ਸੋ ਬਹੁਤ ਸਾਰੇ ਜਿਹੜੇ ਵਿਦਿਆਰਥੀਆਂ ਨੂੰ, ਸਟੂਡੈਂਟਸ ਨੂੰ ਇਹ ਚਿੰਤਾ ਜਿਹੜੀ ਉਹ ਸਤਾ ਰਹੀ ਸੀ ਵੀ ਭਾਈ ਜੇ ਇੱਥੇ ਅਸੀਂ F1 ਵੀਜ਼ੇ ਤੋਂ H1B ਦੇ ਉੱਤੇ ਜਾਂਦੇ ਵੀ ਆ, ਤੇ ਸਾਡੇ ਲਈ ਕੌਣ $1 ਲੱਖ ਦੀ ਫੀਸ ਜਿਹੜੀ ਉਹ ਭਰੂਗਾ, ਕਿਹੜੀ ਕੰਪਨੀ ਜਿਹੜੀ ਉਹ ਭਰੂਗੀ। ਤਾਂ ਉਹ ਕੰਮ ਜਿਹੜਾ ਉਹ ਖਰਾਬ ਉਹਨਾਂ ਦੇ ਲਈ ਨਜ਼ਰ ਜਿਹੜਾ ਹੋ ਆ ਰਿਹਾ ਸੀਗਾ। ਸੋ ਕਲੈਰੀਫਾਈ ਕੀਤਾ ਆ USCIS ਨੇ ਵੀ ਇਹ ਜਿਹੜੀ ਐਂਟਰੀ ਫੀਸ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਦੁਆਰਾ ਜਿਹੜੀ $1 ਲੱਖ ਦੀ ਲਾਈ ਗਈ ਆ, 21 ਸਤੰਬਰ ਤੋਂ ਜਿਹੜੀ ਚਾਲੂ ਹੋ ਚੁੱਕੀ ਆ, ਉਹ ਉਹਨਾਂ ਨਿਆਣਿਆਂ ਦੇ ਉੱਤੇ, ਉਹਨਾਂ ਸਟੂਡੈਂਟਸ ਦੇ ਉੱਤੇ, ਉਹਨਾਂ ਇੰਡੀਵਿਜੂਅਲਸ ਦੇ ਉੱਤੇ ਨਹੀਂ ਹੋਊਗੀ ਜਿਹੜੇ ਚੇਂਜ ਆਫ ਸਟੇਟਸ ਕਰ ਰਹੇ ਆ H1B ਦੇ ਲਈ, ਜਾਂ ਐਕਸਟੈਂਸ਼ਨ ਕਰ ਰਹੇ ਆਪਣੀ ਉਸ ਸਟੇ ਦੇ ਲਈ, ਤੇ ਜਾਂ ਅਮੈਂਡਮੈਂਟ ਕਰ ਰਹੇ ਆ ਜੇ ਕਿਸੇ ਦਾ ਇੰਪਲੋਇਰ ਚੇਂਜ ਹੁੰਦਾ ਆ। ਸੋ ਬੇਸਿਕਲੀ ਮੁਲਕ ਦੇ ਬਾਹਰੋਂ ਨਵੇਂ ਜਿਹੜੇ H1B ਦੇ ਉੱਤੇ ਆ ਰਹੇ ਨੇ, ਜਿਹੜੇ ਡਾਇਰੈਕਟਲੀ ਜਿੱਦਾਂ TCS ਵਾਲੇ, ਇਨਫੋਸਿਸ ਵਾਲੇ, ਤੇ ਹੋਰ ਐਕਸੈਂਚਰ ਵਾਲੇ, ਤੇ ਹੋਰ ਵੱਖ-ਵੱਖ ਭਾਰਤ ਦੀਆਂ ਕੰਪਨੀਆਂ ਨੇ ਜਿਹੜਾ H1B ਦੇ ਉੱਤੇ ਇਹ ਗੋਰਖ ਧੰਦਾ ਚਲਾਇਆ ਸੀਗਾ, ਉਹਨਾਂ ਦੇ ਉੱਤੇ $1 ਲੱਖ ਦੀ ਜਿਹੜੀ ਫੀਸ ਆ ਉਹ ਲੱਗੇਗੀ। ਸੋ ਕਲੈਰੀਫਿਕੇਸ਼ਨ ਹੋਣ ਦੇ ਨਾਲ ਸੈਂਕੜੇ ਤੋਂ ਹਜ਼ਾਰਾਂ ਹੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ ਜਿਹੜੇ F1 ਵੀਜ਼ਾ ਦੇ ਉੱਤੇ ਆ, ਉਹਨਾਂ ਨੂੰ ਟ੍ਰਾਂਜ਼ਿਟ ਕਰਨਾ H1B ਦੇ ਉੱਤੇ ਹੁਣ ਥੋੜਾ ਜਿਹਾ ਆਸਾਨ ਜਿਹੜਾ ਹੋਊਗਾ। ਜਿਹੜੀ ਐਨੂਅਲ ਲੋਟਰੀ ਸਿਲੈਕਸ਼ਨ ਪ੍ਰੋਸੈਸ ਚੱਲਦੀ ਹੀ ਹੈਗੀ ਆ। ਸੋ ਇਹ ਜਿਹੜੀ ਚੀਜ਼ ਜਿਹੜੀ ਹਰਜੋਤ ਸਿੰਘ ਜੀ ਇੱਕ ਕਲੈਰਿਟੀ ਆ USCIS ਨੇ ਇਸ ਦੇ ਵਿੱਚ ਦਿੱਤੀ ਆ। USCIS ਦੀ ਜਿਹੜਾ ਗਾਈਡੈਂਸ ਨੋਟ ਆ ਜੋ ਕਿ ਕੱਲ ਰਾਤ ਨੂੰ ਉਹਨਾਂ ਨੇ ਇਸ਼ੂ ਕੀਤਾ ਆ, ਉਸ ਦੇ ਵਿੱਚ H1B ਪਟੀਸ਼ਨਸ ਨੂੰ ਜਿਹੜਾ ਲੈ ਕੇ ਦੱਸਿਆ, ਅਪਰੂਵਡ ਫਾਰ ਐਨ ਐਕਸਟੈਂਸ਼ਨ ਆਫ ਸਟੇ, ਅਮੈਂਡਮੈਂਟ ਔਰ ਚੇਂਜ ਆਫ ਸਟੇਟਸ including change of employer application will not be subject to proclamation or the associated $100,000 fee। ਸੋ ਇਹ ਸਾਰੇ ਜਾਣੇ ਜਿਹੜੇ ਆ $1 ਲੱਖ ਦੀ ਫੀਸ ਤੋਂ ਜਿਹੜੇ ਉਹ ਬਚ ਗਏ ਨੇ। ਸੋ ਕਹਿੰਦੇ ਵੀ ਇਹ ਬੂਸਟ ਮਿਲੂਗਾ ਉਹਨਾਂ ਵਿਦਿਆਰਥੀਆਂ ਦੇ ਲਈ ਜਿਹੜੇ ਟ੍ਰਾਂਜੀਸ਼ਨ
ਕਰਨਾ ਚਾਹੁੰਦੇ ਆ F1 ਤੋਂ H1 ਦੇ ਲਈ, ਤੇ ਉਹਨਾਂ ਕੰਪਨੀਆਂ ਦੇ ਲਈ ਵੀ ਹਰਜੋਤ ਸਿੰਘ ਜੀ ਇੱਕ ਸੁੱਖ ਦਾ ਸਾਹ ਜਿਹੜਾ ਉਹ ਹੋਊਗਾ ਵੀ ਜਿਹੜੇ ਹਜ਼ਾਰਾਂ ਹੀ ਲੱਖਾਂ ਸਟੂਡੈਂਟ ਇਵੈਂਚੁਅਲੀ ਇੱਥੇ H1B ਦੇ ਉੱਤੇ 65,000 ਟੋਟਲ ਹੁੰਦੇ ਆ, 20,000 ਜਿਹੜਾ ਮਾਸਟਰਸ ਦੇ ਲਈ ਉਹਨਾਂ ਨੇ ਰੱਖਿਆ ਹੁੰਦਾ ਆ, ਵੀ ਉਹਨਾਂ ਦੇ ਵਿੱਚੋਂ ਜੇ ਇੱਥੋਂ ਦੇ ਵਿਦਿਆਰਥੀ ਜਿਹੜੇ ਇੱਥੇ ਪੜ੍ਹੇ ਨੇ ਇੱਥੋਂ ਦੀਆਂ ਯੂਨੀਵਰਸਿਟੀਆਂ 'ਚ, ਜੇ ਉਹਨਾਂ ਨੂੰ H1B ਦੇ ਉੱਤੇ ਰੱਖਿਆ ਜਾਊਗਾ ਤਾਂ ਉਹਨਾਂ ਨੂੰ ਵੀ $1 ਲੱਖ ਦੀ ਫੀਸ ਤੋਂ ਜਿਹੜਾ ਹੁਣ ਬਚਾਅ ਜਿਹੜਾ ਉਹ ਹੋ ਜਾਊਗਾ। ਓਪਨ ਡੋਰਸ ਰਿਪੋਰਟ ਦੇ ਮੁਤਾਬਕ 2023-2024 ਦੇ ਵਿੱਚ 3.3 ਸੋ 3 ਲੱਖ, 3.25 ਲੱਖ ਤੋਂ ਵੱਧ ਜਿਹੜੇ ਇੰਡੀਅਨ ਵਿਦਿਆਰਥੀ ਆ ਉਹ US ਦੀਆਂ ਇੰਸਟੀਟਿਊਸ਼ਨਸ ਦੇ ਵਿੱਚ ਅਨਰੋਲ ਜਿਹੜੇ ਹੋਏ ਆ, ਜਿਨ੍ਹਾਂ ਦੇ ਵਿੱਚੋਂ ਤਕਰੀਬਨ 1,97,556 OPT ਦੇ ਉੱਤੇ ਜਿਹੜੇ ਉਹ ਪਹੁੰਚੇ ਸੀਗੇ। ਸੋ ਜਿਹੜੇ ਵੀ US ਦੇ ਵਿੱਚ ਆਪਣੀ ਸਟੱਡੀ ਕੰਪਲੀਟ ਕਰ ਲੈਂਦੇ ਆ ਉਹਨਾਂ ਨੂੰ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ OPT ਜਿਸ ਨੂੰ ਆਖਿਆ ਜਾਂਦਾ, ਉਸ ਪ੍ਰੋਗਰਾਮ ਦੇ ਤਹਿਤ 3 ਸਾਲ ਦੀ ਜਿਹੜੀ STEM ਦੇ ਅੰਡਰ STEM ਫੀਲਡ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਦਾ ਆ। ਉਸ ਦੇ ਦਰਮਿਆਨ ਬਹੁਤ ਸਾਰੇ ਜਿਹੜੇ US ਦੇ ਇੰਪਲੋਇਰ ਆ ਉਹਨਾਂ ਦੇ ਲਈ H1B ਅਪਲਾਈ ਕਰ ਦਿੰਦੇ ਆ, ਕਈਆਂ ਦੀ ਲੋਟਰੀ 'ਚ ਨੰਬਰ ਲੱਗ ਜਾਂਦਾ, ਕਈ ਰਹਿ ਜਾਂਦੇ ਆ, ਕਈ ਮਲਟੀਪਲ ਥਾਵਾਂ ਦੇ ਉੱਤੇ ਜਿਹੜੀ ਉਹ ਕੋਸ਼ਿਸ਼ ਹਰਜੋਤ ਸਿੰਘ ਜੀ ਕਰਦੇ ਰਹਿੰਦੇ ਹੈਗੇ ਆ। ਉਹ ਜੇ ਦੇਖਿਆ ਜਾਵੇ ਹੁਣ ਪੰਜਾਬ ਤੋਂ ਜਿਹੜੇ ਸਟੂਡੈਂਟਸ ਆਉਣ ਦਾ ਜਿਹੜਾ ਚਲਨ ਆ ਉਹ ਬਹੁਤ ਜ਼ਿਆਦਾ ਜਿਹੜਾ ਉਹ ਕਾਫੀ ਘੱਟ ਜਿਹੜਾ ਉਹ ਚੁੱਕਾ ਆ। ਪੰਜਾਬ ਦੇ ਜਿਹੜੇ ਹੁਣ ਸਟੂਡੈਂਟ ਵਿਦਿਆਰਥੀ ਆ ਉਹ ਜਾਂ ਕੈਨੇਡਾ ਵੱਲ ਨੂੰ ਤੇ ਜਾਂ ਆਸਟ੍ਰੇਲੀਆ ਵੱਲ ਨੂੰ ਜ਼ਿਆਦਾ ਰੁਖ ਕਰਦੇ ਸੀ। ਉਹਨਾਂ ਮੁਲਕਾਂ ਨੇ ਵੀ ਹੁਣ ਸਖਤੀ ਜਿਹੜੀ ਸਟੂਡੈਂਟ ਵੀਜ਼ੇ 'ਚ ਕਰਨ ਕਰਕੇ ਜਿਹੜੇ ਵਿਦਿਆਰਥੀ ਆ ਉਹ ਹੋਰ ਮੁਲਕਾਂ ਵੱਲ ਨੂੰ ਜਿਹੜਾ ਰੁਖ ਆ ਉਹ ਕਰੀ ਬੈਠੇ ਹੈਗੇ ਨੇ। ਪਰ ਇਹ ਜੇ ਇੱਕ ਜ਼ਰੂਰ ਗੁੱਡ ਨਿਊਜ਼ ਆ ਜਿਹੜੇ ਸਟੂਡੈਂਟ ਆ ਇੱਥੇ F1 ਦੇ ਉੱਤੇ ਆ, ਵੀ ਜੇ ਤੁਸੀਂ H1 ਦੇ ਉੱਤੇ ਜਾਂਦੇ ਆ ਤਾਂ ਤੁਹਾਡੇ ਲਈ $1 ਲੱਖ ਦੀ ਫੀਸ ਜਿਹੜੀ ਆ ਉਸ ਤੋਂ ਹੁਣ ਤੁਹਾਨੂੰ ਛੁੱਟੀ ਮਿਲ ਗਈ ਆ, ਉਸ ਤੋਂ ਤੁਹਾਨੂੰ ਮਾਫ ਹੋ ਚੁੱਕੇ ਆ। ਤੇ ਇੱਥੇ ਜਿਹੜੇ ਆਲਰੇਡੀ H1B ਦੇ ਉੱਤੇ ਆ ਜੇ ਐਕਸਟੈਂਡ ਕਰ ਰਹੇ ਆ ਉਹਨਾਂ ਦੇ ਉੱਤੇ ਵੀ ਨਹੀਂ, ਤੇ ਨਾਲ ਦੇ ਨਾਲ ਜੇ ਤੁਹਾਡਾ ਇੰਪਲੋਇਰ ਵੀ ਚੇਂਜ ਹੋਇਆ ਆ ਉਹਨਾਂ ਨੂੰ ਵੀ $1 ਲੱਖ ਫੀਸ ਜਿਹੜੀ ਆ ਉਹ ਨਹੀਂ ਦੇਣੀ ਪਵੇਗੀ। US ਦੀ ਬਿਜ਼ਨਸ ਲੌਬੀ ਜਿਹੜੀ ਆ ਉਹ ਪ੍ਰੈਜ਼ੀਡੈਂਟ ਟਰੰਪ ਹੁਣਾਂ ਨੂੰ ਬੇਨਤੀ ਕਰ ਰਹੀ ਆ ਵੀ ਭਈ ਜਿਹੜਾ ਤੁਸੀਂ ਐਕਸਪੋਰਟ ਟੂ ਚਾਈਨਾ ਦੇ ਉੱਤੇ ਜਿਹੜਾ ਕਰ ਜਿਹੜਾ ਉੱਤੇ ਬੈਨ ਲਾਇਆ ਆ ਉਹਨੂੰ ਖਤਮ ਕੀਤਾ ਜਾਵੇ। ਕਹਿੰਦੇ ਵੀ ਸਾਡੀ ਸਟੈਂਡਿੰਗ ਪੂਰੇ ਵਰਲਡ ਦੇ ਵਿੱਚ ਬਹੁਤ ਜ਼ਿਆਦਾ ਡਾਊਨ ਜਾ ਰਹੀ ਹੈਗੀ ਆ। ਲੌਬਿੰਗ ਗਰੁੱਪ ਜਿਹਦੇ ਵਿੱਚ US ਦੀਆਂ ਫਰਮ ਜਿਸ ਤਰ੍ਹਾਂ Oracle ਕੰਪਨੀਆਂ, Amazon ਆ, Exxon Mobil ਹੈਗੀ ਆ, ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਵੀ ਇਮੀਡੀਏਟਲੀ ਸਸਪੈਂਡ ਕਰ ਦਿਓ ਰੂਲ ਜਿਹਦੇ ਮੁਤਾਬਕ ਬਿਲੀਅਨਸ ਆਫ ਡਾਲਰ ਵਰਥ ਜਿਹੜਾ US ਐਕਸਪੋਰਟ ਆ ਉਹ ਚਾਈਨਾ ਨੂੰ ਜਾਣਾ ਸੀਗਾ। ਤੇ ਜਿਹੜੇ ਹੋਰ ਮੁਲਕ ਆ ਉਹਨਾਂ ਨੂੰ ਵੀ ਜਿਹੜਾ ਬੈਨ ਲਾਇਆ ਉਹਨਾਂ ਤੋਂ ਵੀ ਜਿਹੜਾ ਇਹ ਡ੍ਰੌਪ ਕੀਤਾ ਜਾਵੇ ਫਰੋਮ ਦੇਅਰ ਸਪਲਾਈ ਚੇਨ। ਇਹ ਲੈਟਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਭੇਜਿਆ ਤੇ ਰੋਇਟਰਸ ਨੇ ਇਹ ਪ੍ਰਾਪਤ ਕੀਤਾ ਹੈਗਾ। ਤੇ ਨੈਸ਼ਨਲ ਫੋਰਨ ਟ੍ਰੇਡ ਕਾਉਂਸਲ ਨੇ ਇਹ ਕਿਹਾ ਵੀ ਸੋ ਕਾਲਡ ਅਫੀਲੀਏਟ ਰੂਲ ਜਿਹੜਾ ਕਿ ਅਮਰੀਕਨ ਕੰਪਨੀਆਂ ਨੂੰ ਬਾਰ ਕਰਦਾ ਆ, ਜਿਹੜਾ ਬੰਦ ਕਰਦਾ ਆ ਸ਼ਿਪਿੰਗ ਗੁੱਡਸ ਤੇ ਟੈਕਨੋਲੋਜੀ ਤੇ ਉਹਨਾਂ ਕੰਪਨੀਆਂ ਨੂੰ ਜਿਹੜੀਆਂ ਪਾਰਟ ਓਨਡ ਬਾਈ ਸੈਂਕਸ਼ਨਡ ਫਰਮਸ ਹੈਗੀਆਂ। ਚਾਈਨਾ ਦੀਆਂ ਬਹੁਤ ਸਾਰੀਆਂ ਜਿਹੜੀਆਂ ਫਰਮਸ ਆ ਕੰਪਨੀਆਂ ਆ ਉਹਨਾਂ ਦੇ ਉੱਤੇ ਸੈਂਕਸ਼ਨ ਲਾਈਆਂ ਹੋਈਆਂ। ਜੇ ਉਹਨਾਂ ਨੂੰ ਕੋਈ ਸਮਾਨ ਭੇਜਦਾ ਆ ਤੇ ਉਹ ਅਮਰੀਕਾ ਵਾਲੇ ਨਹੀਂ ਭੇਜ ਸਕਦੇ, ਉਹਨਾਂ ਦੇ ਉੱਤੇ ਅਮਰੀਕਨ ਕੰਪਨੀਆਂ ਦੇ ਉੱਤੇ ਵੀ ਜਿਹੜਾ ਬੈਨ ਲਾਇਆ ਹੋਇਆ ਹੈਗਾ। ਕਹਿੰਦੇ ਇਹਦੇ ਨਾਲ ਬਿਲੀਅਨਸ ਆਫ ਡਾਲਰ ਵਰਥ ਜਿਹੜਾ US ਐਕਸਪੋਰਟ ਹੈਗਾ ਆ ਉਹਦੇ ਤੇ ਇੱਕ ਤਰ੍ਹਾਂ ਨਾਲ ਸਟਾਪ ਲੱਗਿਆ ਹੋਇਆ ਹੈਗਾ ਆ। ਤੇ ਇੱਕ ਪਾਸੇ ਕਹਿੰਦੇ ਤੁਸੀਂ ਕਹਿੰਦੇ ਆ ਵੀ ਟ੍ਰੇਡ ਡੈਫਿਸਿਟ ਨੂੰ ਘਟਾਉਣਾ ਹੈਗਾ ਤੇ ਇਨਕਰੀਜ਼ US ਐਕਸਪੋਰਟ ਗਲੋਬਲੀ। NFTC ਦੇ ਪ੍ਰੈਜ਼ੀਡੈਂਟ ਜੇਕ ਕੋਲਿਨ ਜੋ ਆ ਉਹਨਾਂ ਨੇ ਲੈਟਰ ਦੇ ਵਿੱਚ ਲਿਖਿਆ ਹੈਗਾ, ਅਕਤੂਬਰ 3 ਨੂੰ ਜਿਹੜਾ ਲੈਟਰ ਉਹਨਾਂ ਨੇ ਭੇਜਿਆ ਸੀਗਾ। ਸੋ ਅਮਰੀਕਾ ਦੀਆਂ ਕੰਪਨੀਆਂ ਵੀ ਜਿਹੜੀਆਂ ਆ ਹੁਣ ਕਾਫੀ ਔਖੀਆਂ ਕਿਉਂਕਿ ਓਵਰਆਲ ਜਿਹੜਾ ਬਿਜ਼ਨਸ ਆ ਉਹਦੇ ਉੱਤੇ ਕਾਫੀ ਅਸਰ ਪੈ ਰਿਹਾ ਹੈਗਾ। ਵਾਈਟ ਹਾਊਸ ਤੇ ਕਮਰਸ ਡਿਪਾਰਟਮੈਂਟ ਜੋ ਐਕਸਪੋਰਟ ਕੰਟਰੋਲ ਨੂੰ ਓਵਰਸੀ ਕਰਦਾ ਹੈਗਾ ਉਹਨਾਂ ਨੇ ਇਹਦੇ ਬਾਰੇ ਕੋਈ ਰਿਸਪੌਂਸ ਨਹੀਂ ਦਿੱਤਾ ਹੈਗਾ ਵੀ ਜੋ ਸਾਨੂੰ ਲੈਟਰ ਆਇਆ ਉਹਦੇ ਉੱਤੇ ਅਸੀਂ ਕੀ ਕਰ ਰਹੇ ਹੈਗੇ। ਜੀ ਹਰਜੋਤ ਸਿੰਘ ਜੀ ਇੱਕ ਬ੍ਰੇਕ ਜਿਹੜੀ ਉਹ ਲਵਾਂਗੇ ਤੇ ਉਸ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ। ਇਕਨੋਮੀ ਨੂੰ ਲੈ ਕੇ ਕੀ ਜਿਹੜੀ ਇਸ ਟਾਈਮ ਦਿਸ਼ਾ ਤੇ ਦਸ਼ਾ ਜਿਹੜੀ ਉਹ ਹੋ ਸਕਦੀ ਆ ਉਹਦੇ ਬਾਰੇ ਤੁਹਾਡੇ ਨਾਲ ਚਰਚਾ ਜਿਹੜੀ ਉਹ ਕਰਾਂਗੇ। ਫੈਡਰਲ ਰਿਜ਼ਰਵ ਕੀ ਆਖ ਰਿਹਾ ਆ ਤੇ ਹੋਰ ਕੀ ਚੱਲ ਰਿਹਾ ਅਮਰੀਕਾ ਭਰ ਦੀਆਂ ਇਹੋ ਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ। ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ब्रेक तो बाद एक बारी फिर आप सब का स्वागत है। इस वक्त प्रोग्राम चल रहा है जी अपडेट अमेरिका। हरजोत सिंह जी स्वागत करते हैं जी। आਇਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਜਿਹੜੀ ਦੱਸਦੇ ਜਾਈਏ, ਫੈਡਰਲ ਰਿਜ਼ਰਵ ਵਾਲੇ ਇਹ ਵੀ ਇੱਕ ਕਹਿ ਸਕਦੇ ਆ ਵੀ ਗੁੱਡ ਨਿਊਜ਼ ਆ, ਜਿਹੜੇ ਇੰਟਰਸਟ ਰੇਟ ਦੇ ਉੱਤੇ ਨਜ਼ਰ ਰੱਖਦੇ ਆ। ਕਹਿੰਦੇ ਵੀ ਇਸ ਸਾਲ ਦੇ ਵਿੱਚ 2 ਵਾਰ ਫਿਰ ਜਿਹੜਾ ਇੰਟਰਸਟ ਰੇਟ ਆ ਉਹ ਘਟਾਇਆ ਜਾ ਸਕਦਾ ਆ। ਫੈਡਰਲ ਰਿਜ਼ਰਵ ਕਹਿੰਦੇ ਵੀ ਅਗਲੇ ਵੀਕ ਦੇ ਵਿੱਚ 25 ਬੇਸਿਸ ਪੁਆਇੰਟ %, ਤੇ ਦਸੰਬਰ ਦੇ ਵਿੱਚ ਇੱਕ ਵਾਰੀ ਫਿਰ %, ਜਿਹੜੇ ਇੰਟਰਸਟ ਰੇਟ ਆ ਉਸ ਦੇ ਵਿੱਚ ਕਟੌਤੀ ਜਿਹੜੀ ਉਹ ਕਰ ਸਕਦਾ ਹੈਗਾ ਆ। ਸੋ ਰੋਇਟਰਸ ਦੀ ਜਿਹੜੀ ਪੋਲ ਹੋਈ ਸੀ ਇਕਨੋਮਿਸਟ ਦੀ, ਅਰਥਸ਼ਾਸਤਰੀਆਂ ਦੀ, ਕਹਿੰਦੇ ਵੀ ਉਹ ਉੱਦਾਂ ਇਸ ਚੀਜ਼ ਦੇ ਉੱਤੇ ਡਿਵਾਈਡਡ ਨਜ਼ਰ ਜਿਹੜੇ ਉਹ ਆ ਰਹੇ ਆ ਵੀ ਅਗਲੇ ਸਾਲ ਦੇ ਅਖੀਰ ਤੱਕ ਇੰਟਰਸਟ ਰੇਟਸ ਜਿਹੜੇ ਉਹ ਕਿੱਥੇ ਹੋਣਗੇ। ਮਹੀਨਾ ਪਹਿਲਾਂ ਇਹੀ ਅਰਥਸ਼ਾਸਤਰੀ ਮੰਨਦੇ ਸੀਗੇ ਵੀ ਇਸ ਸਾਲ ਦੇ ਵਿੱਚ ਇੱਕ ਵਾਰ ਹੋਰ ਇੰਟਰਸਟ ਰੇਟ ਕੱਟ ਜਿਹੜੇ ਉਹ ਆ ਸਕਦੇ ਹੈਗੇ ਨੇ, ਪਰ ਹੁਣ ਕਹਿੰਦੇ ਵੀ ਅਚਨਚੇਤੇ ਜਿਹੜਾ ਇਹਨਾਂ ਨੇ 2 ਇੰਟਰਸਟ ਰੇਟ ਕੱਟ ਕਰਨ ਦੀ ਜਿਹੜੀ ਆ ਉਹ ਲਾਈਨ ਫੜ ਲਈ ਆ। ਕਹਿੰਦੇ ਵੀ ਰਿਸਕ ਇਸ ਟਾਈਮ ਐਲੀਵੇਟਡ ਇਨਫਲੇਸ਼ਨ ਦਾ, ਉਹਦਾ ਖਤਰਾ ਜਿਹੜਾ ਉਹ ਬਣਿਆ ਪਿਆ। ਟੈਰਿਫ ਦੇ ਜਿਹੜਾ ਉਹ ਚੱਲਦੇ ਆ, ਲੇਬਰ ਮਾਰਕੀਟ ਕਾਫੀ ਵੀਕ ਜਿਹੜੀ ਆ ਉਹ ਹੋ ਚੁੱਕੀ ਆ, ਤੇ ਹੁਣ ਜਿਹੜਾ ਫੈਡ ਆ ਉਹ ਕਹਿੰਦਾ ਵੀ ਆਪਣੀਆਂ ਜਿਹੜੀਆਂ ਪ੍ਰਾਇਓਰਿਟੀਜ਼ ਆ ਉਹਨਾਂ ਦੇ ਵਿੱਚ ਉਹਨਾਂ ਨੇ ਉਥਲ-ਪੁਥਲ ਕਰਦੇ ਹੋਏ ਰੇਟ ਕੱਟਸ ਆ ਉਸ ਨੂੰ ਹੁਣ ਮੋਹਰੇ ਲੈ ਆਂਦਾ ਆ। ਸੋ ਪਿਛਲੇ ਸਾਲ ਦੇ ਅਖੀਰ ਦੇ ਵਿੱਚ ਵੀ ਹਰਜੋਤ ਸਿੰਘ ਜੀ 2 ਇੰਟਰਸਟ ਰੇਟ ਕੱਟ ਆਪਾਂ ਦੇਖੇ ਸੀ। ਇਸ ਸਾਲ 'ਚ ਇੱਕ ਵਾਰੀ ਆਲਰੇਡੀ ਹੋ ਚੁੱਕਾ ਹੈ ਤੇ 2 ਹੋਰ ਇੰਟਰਸਟ ਰੇਟ ਕੱਟ ਕਰਨ ਦੀ ਜਿਹੜੀ ਸੰਭਾਵਨਾ ਹੈ ਉਹ ਸਾਹਮਣੇ ਆ ਰਹੀ ਹੈ। ਸੋ 2 ਇੰਟਰਸਟ ਰੇਟ ਕੱਟ ਕਰਨ ਦਾ ਮਤਲਬ ਆ ਵੀ 0.5% ਇੰਟਰਸਟ ਰੇਟ ਜਿਹੜਾ ਉਹ ਥੱਲੇ ਨੂੰ ਜਿਹੜਾ ਜਾਊਗਾ। ਸੋ ਇਸ ਸਾਲ ਦੇ ਵਿੱਚ 0.5% ਇੰਟਰਸਟ ਰੇਟ ਘੱਟ ਜਿਹੜਾ ਉਹ ਜਾਵੇਗਾ। ਪਿਛਲੇ ਸਾਲ ਵੀ 0.5 ਤੋਂ 0.5% ਇੰਟਰਸਟ ਰੇਟ ਕੱਟ ਜਿਹੜਾ ਹੈ ਉਹਨਾਂ ਨੇ ਜਿਹੜਾ ਉਹ ਕੀਤਾ ਸੀਗਾ। ਸੋ ਦਸੰਬਰ ਦੇ ਵਿੱਚ ਤਾਂ ਹਰਜੋਤ ਸਿੰਘ ਜੀ ਸ਼ਾਇਦ ਇਹ ਸੋਚਿਆ ਜਾ ਰਿਹਾ ਵੀ 0.5% ਇੰਟਰਸਟ ਰੇਟ ਕੱਟ ਉਦੋਂ ਹੀ ਜਿਹੜਾ ਉਹ ਕਰ ਦਿੱਤਾ ਜਾਵੇ। ਸੋ ਪੂਰੇ ਸਾਲ ਦਾ 1% ਕੱਟ ਵੀ ਜਿਹੜਾ ਉਹ ਆ ਸਕਦਾ ਹੈਗਾ ਆ। ਸੋ ਇੰਟਰਸਟ ਰੇਟ ਕਟੌਤੀ ਵੱਲ ਨੂੰ ਜਿਹੜੀ ਫੈਡ ਰਿਜ਼ਰਵ ਆ ਉਹ ਅੱਗੇ ਵੱਧ ਰਿਹਾ ਆ। ਗਵਰਨਮੈਂਟ ਸ਼ਟਡਾਊਨ ਜੋ ਕਿ ਤੀਜੇ ਹਫ਼ਤੇ ਦੇ ਵਿੱਚ ਹਰਜੋਤ ਸਿੰਘ ਜੀ ਚੱਲ ਰਹੀ ਆ, ਉਹਦੇ ਨਾਲ ਜਿਹੜਾ ਅਫੀਸ਼ੀਅਲ ਡਾਟਾ ਆ ਉਹ ਡਿਲੇ ਹੋ ਚੁੱਕਾ ਆ, ਉਹ ਆ ਨਹੀਂ ਰਿਹਾ। ਨਾ ਹੀ ਇਨਫਲੇਸ਼ਨ ਬਾਰੇ ਜਿਹੜਾ ਉਹ ਕੋਈ ਅਸਲ ਨੰਬਰ ਜਿਹੜੇ ਉਹ ਸਾਹਮਣੇ ਆ ਰਹੇ ਆ, ਤੇ ਨਾ ਹੀ ਲੇਬਰ ਮਾਰਕੀਟ ਦੇ। ਉਹ ਤਾਂ ਪ੍ਰਾਈਵੇਟ ਜਿਹੜਾ ADP ਆ ਉਸ ਦੇ ਡਾਟਾ ਦੇ ਸਹਾਰੇ ਥੋੜਾ ਬਹੁਤਾ ਜਿਹੜਾ ਉਹ ਪਤਾ ਲੱਗ ਰਿਹਾ ਆ। ਇਹਨਾਂ ਨੂੰ ਤਾਂ ਹਰਜੋਤ ਸਿੰਘ ਜੀ ਡਾਟਾ ਜਿਹੜਾ ਉਹ ਪਤਾ ਹੁੰਦਾ ਹੈ। ਇੱਕ ਆਮ ਪਬਲਿਕ ਲਈ ਇਹ ਜਿਹੜਾ ਡਾਟਾ ਆ ਉਹ ਨਸ਼ਰ ਨਹੀਂ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ। ਸੋ ਫੈਡ ਜਿਹੜੇ ਆ 2 ਇੰਟਰਸਟ ਰੇਟ ਕੱਟ, ਇੱਕ ਅਗਲੇ ਹਫ਼ਤੇ ਤੇ ਇੱਕ ਦਸੰਬਰ ਮਹੀਨੇ ਦੇ ਵਿੱਚ ਕਰਨ ਜਿਹੜਾ ਹੋ ਜਾ ਰਿਹਾ ਆ। ਇਹਦੇ ਨਾਲ ਦੇਖਦੇ ਹਾਂ ਵੀ ਮਾਰਕੀਟਸ ਦੇ ਉੱਤੇ ਕੀ ਓਵਰਆਲ ਅਸਰ ਪਵੇਗਾ। ਕਾਰਨ ਕੀ ਆ? ਸਿੱਧਾ ਆ ਵੀ ਦੇਖੋ, ਬੇ ਏਰੀਏ ਦੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਵੀ ਬਹੁਤ ਸਾਰੇ ਜਿਹੜੇ ਬਿਲਡਰਸ ਆ ਬੇ ਏਰੀਏ ਦੇ ਵਿੱਚ ਨਵੇਂ ਘਰ ਬਣਾਉਂਦੇ ਆ, ਉਹਨਾਂ ਨੇ ਆਪਣੇ ਸਾਰੇ ਜਿਹੜੇ EMPLOYEES ਆ ਉਹ ਜਿਹੜੇ ਪ੍ਰੋਜੈਕਟਸ ਆ ਉਹ ਡਿਲੇ ਕਰ ਦਿੱਤੇ 2 ਮਹੀਨੇ ਲਈ। ਠੀਕ ਹੈ। ਕਹਿੰਦੇ ਵੀ ਨਵੰਬਰ ਤੇ ਦਸੰਬਰ ਦੇ ਵਿੱਚ ਤੁਸੀਂ ਕੰਮ ਨਹੀਂ ਕਰ ਸਕਦੇ, ਵਿਦਆਊਟ ਵਰਕ ਹੋਊਗੇ, ਜਨਵਰੀ ਦੇ ਵਿੱਚ ਕੰਮ ਜਿਹੜਾ ਸਟਾਰਟ ਕਰਾਂਗੇ। ਸੋ ਇਹ ਤਾਂ ਤੁਸੀਂ ਅੰਦਾਜ਼ਾ ਲਾ ਰਹੋ। ਅੱਜ ਸਵੇਰੇ ਮੈਂ ਇੱਕ ਰੀਅਲ estate ਏਜੰਟ ਨਾਲ ਗੱਲ ਕਰਦਾ ਸੀ, ਜੀ। ਉਹ ਕਹਿੰਦਾ ਵੀ ਮਾਰਕੀਟ ਟੋਟਲੀ ਡੈਡ ਲੱਗਦੀ ਆ, ਕੋਈ ਵੀ ਐਕਟੀਵਿਟੀ ਨਹੀਂ ਹੋ ਰਹੀ ਹੈਗੀ। ਸੋ ਕਿਉਂਕਿ ਇਹ H1 ਵੀਜ਼ੇ ਨੂੰ ਲੈ ਕੇ ਬੇ ਏਰੀਏ ਦੇ ਵਿੱਚ ਬਹੁਤ ਵੱਡਾ ਅਸਰ ਸੀ। ਸੋ ਉਹ ਤੁਹਾਡੇ ਸਾਹਮਣੇ ਹੀ ਆ। ਪਰ ਇਹ ਆ ਵੀ ਘਬਰਾਏ ਅੱਜ ਹੋਏ। ਦੀ H1 ਵਾਲੀ ਜਿਹੜੀ ਖੁਸ਼ਖਬਰੀ ਆ ਕਾਈਂਡ ਆਫ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੇ ਐਟਲੀਸਟ H1 ਜਿਹੜੇ ਉਹ ਚੱਲ ਰਹੇ ਆ ਵੀ ਅਮੈਂਡਮੈਂਟ ਕਰਨੀ ਹੈ ਜਾਂ ਰੀਨਿਊ ਕਰਨੇ ਆ, ਵੀ ਉਹਨਾਂ ਨੂੰ $1,00,000 ਫੀਸ ਨਹੀਂ ਪਊਗੀ। ਜੀ ਹਰਜੋਤ ਜੀ ਕੰਟੀਨਿਊ ਜੀ। ਜੀ, ਤੇ ਦੂਸਰਾ ਹੋਰ ਇੰਡਸਟਰੀ ਦੇ ਵਿੱਚ ਵੀ, ਜਿਸ ਤਰ੍ਹਾਂ ਆਪਾਂ ਸੈਂਟਰਲ ਵੈਲੀ 'ਚ ਟਰੱਕਿੰਗ ਇੰਡਸਟਰੀ ਨੂੰ ਦੇਖਦੇ ਆ, ਕਿੰਨਾ ਬੁਰਾ ਹਾਲ ਹੈਗਾ। ਬਹੁਤ ਸਾਰੇ ਉਦਾਂ ਜਿਹੜੇ ਓਵਰਆਲ ਟੈਂਕਰ, ਮਹਿੰਗਾਈ ਕਿੰਨੀ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨਾਲ ਬਹੁਤ ਸਾਰਿਆਂ ਦੇ ਲਾਇਸੈਂਸ ਚਲੇ ਗਏ ਆ। ਸੋ ਲੋਕ ਜਿਹੜੇ ਆ ਐਡੀ ਵੱਡੀ ਜਿਹੜੀ ਇਨਵੈਸਟਮੈਂਟ ਕਰਨੀ ਆ ਉਹ ਸੋਚੂਗੇ ਉਹਨੂੰ ਕਰਨ ਤੋਂ ਪਹਿਲਾਂ। ਸੋ ਇਹ ਇਸੇ ਕਰਕੇ ਜਿਹੜਾ ਫੈਡਰਲ ਰਿਜ਼ਰਵ ਬੋਰਡ ਆ ਜੇ ਇੰਟਰਸਟ ਰੇਟ ਘਟਾਉਂਦਾ ਹੈ, ਉਹ ਇਹੀ ਹੈ ਇੱਕ ਤਰ੍ਹਾਂ ਨਾਲ ਬੰਪ ਕਰਨ ਦੇ ਲਈ ਵੀ ਫੇਰ ਜਿਹੜੀ ਐਕਟੀਵਿਟੀ ਲੋਕ ਆ ਖਰੀਦੋ ਫਰੋਖਤ ਜਿਹੜੀ ਉਹ ਸ਼ੁਰੂ ਕਰਨ।
ਉਦਾਂ ਵੈਸੇ ਹਰਜੋਤ ਸਿੰਘ ਜੀ ਸਾਰੇ ਜਾਣੇ ਕਹਿ ਰਹੇ ਆ ਵੀ ਜੇਬ ਤੇ ਭਾਰ ਬੜਾ ਆ, ਖਰਚਾ ਬੜਾ ਆ, ਮਹਿੰਗਾ ਬੜਾ ਆ, ਪਰ ਤੁਸੀਂ ਬਾਹਰ ਜਾਓ, ਮਾਲਾਂ 'ਚ ਦੇਖੋ, ਸੜਕਾਂ ਤੇ ਦੇਖੋ ਤੇ ਲੋਕ ਸਾਰੇ ਬਾਹਰ ਹੀ ਆ। ਲੋਕਾਂ ਨੂੰ ਕਈ ਵਾਰੀ ਆਪ ਨੂੰ ਵੀ ਬੜਾ ਭੁਲੇਖਾ ਜਿਹੜਾ ਹੋ ਰਹਿੰਦਾ ਵੀ ਕਿ ਵਾਕਈ ਇਕਨੋਮਿਕ ਸਲੋ ਡਾਊਨ ਆ ਜਾਂ ਲੋਕ ਵੈਸੇ ਹੀ ਜਿਹੜਾ ਉਹ ਕਹੀ ਜਾ ਰਹੇ। ਪਰ ਇੱਕ ਆਰਟੀਕਲ ਮੈਂ ਪੜ੍ਹ ਰਿਹਾ ਸੀ ਘਰਾਂ ਵਾਲੀ ਗੱਲ ਦੇ ਵਿੱਚ ਹੀ, ਇੱਕ ਬੰਦਾ ਦੱਸ ਰਿਹਾ ਸੀਗਾ, ਕਹਿੰਦਾ ਵੀ ਘਰ ਬਣਾਉਣਾ ਹੁਣ ਪਹਿਲਾਂ ਦੇ ਨਾਲੋਂ $1.5 ਲੱਖ ਉਸ ਦੇ ਵਿੱਚ ਐਕਸਟਰਾ ਖਰਚਾ ਹੋ ਰਿਹਾ, ਜੇ ਟੈਰਿਫ ਲੱਗਣੇ ਆ। ਇਹ ਟੈਰਿਫ ਤੋਂ ਪਹਿਲਾਂ ਦੀ ਗੱਲ ਆ। ਜੇ ਹੁਣ ਟੈਰਿਫ ਜਦੋਂ ਹੋਰ ਉਸ ਦੇ ਵਿੱਚ ਐਡ ਕਰ ਲਓ ਤਾਂ ਉਹ ਘਰ ਬਣਾਉਣਾ ਹੁਣ ਹੋਰ ਵੀ ਜ਼ਿਆਦਾ ਜਿਹੜਾ ਉਹ ਮਹਿੰਗਾ ਸੌਦਾ ਜਿਹੜਾ ਉਹ ਬਣਦਾ ਜਿਹੜਾ ਉਹ ਜਾ ਰਿਹਾ ਆ। ਸੋ ਨੋ ਡਾਊਟ ਰੀਅਲ estate ਨੂੰ ਬੰਪ ਕਰਨ ਦੇ ਲਈ ਜਿਹੜੀ ਇਸ ਟਾਈਮ ਸਟੈਗਨੈਂਸੀ ਆਈ ਹੋਈ ਹੈ ਇਸ ਪੂਰੀ ਮਾਰਕੀਟ 'ਚ, ਮੌਰਗੇਜ ਦੇ ਵਿੱਚ, ਰੀਅਲ estate ਦੇ ਵਿੱਚ, ਉਸ ਨੂੰ ਥੋੜਾ ਜਿਹਾ ਹੁਲਾਰਾ ਜਿਹੜਾ 2 ਇੰਟਰਸਟ ਰੇਟ ਕੱਟਸ ਇਸ ਸਾਲ ਦੇ ਵਿੱਚ ਹੋਰ ਦੇ ਕੇ ਜਿਹੜਾ ਉਹ ਕਰਨਾ ਜਿਹੜਾ ਉਹ ਜ਼ਰੂਰ ਚਾਹੁੰਦੇ ਆ। ਸੋ ਪਰ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਇੱਕ ਚੀਜ਼ ਜਿਹੜੀ ਇਸ ਦੇ ਵਿੱਚ ਜ਼ਰੂਰ ਹੁੰਦੀ ਆ, ਮਾਰਕੀਟ ਦੇ ਵਿੱਚ ਫਿਰ ਵੀ ਕੁਛ ਨਾ ਕੁਛ ਅਜਿਹੇ ਲੋਕ ਹਮੇਸ਼ਾ ਹੀ ਰਹਿੰਦੇ ਆ ਜਿਨ੍ਹਾਂ ਨੇ ਘਰ ਖਰੀਦਣੇ ਹੁੰਦੇ ਆ, ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਆ ਕਿਸੇ ਦੀ ਕਿਸੇ ਤਰੀਕੇ ਦੀ, ਕਿਸੇ ਦੀ ਕਿਸੇ ਤਰੀਕੇ ਦੀ, ਕਿਸੇ ਦੇ ਕੋਲ ਮਨੀ ਸੇਵ ਪਈ ਹੁੰਦੀ ਆ। ਸੋ ਉਹ ਅਜਿਹੇ ਮੌਕਿਆਂ ਦਾ ਜਿਹੜਾ ਉਹ ਉਹਨਾਂ ਨੂੰ ਜ਼ਰੂਰ ਫਾਇਦਾ ਦੇਖਣਾ ਚਾਹੀਦਾ ਵੀ ਹਾਂ ਲਾਹੇਵੰਦ ਦਾ ਸੌਦਾ ਜਾਂ ਨਹੀਂ ਲਾਹੇਵੰਦ। ਜਿਨ੍ਹਾਂ ਨੇ ਇਮੀਗ੍ਰੇਸ਼ਨ ਦਾ ਕੋਈ ਟੈਨਸ਼ਨ ਨਹੀਂ, ਕੋਈ ਪੇਪਰ ਵਰਕ ਵਾਲੀ ਕੋਈ ਟੈਨਸ਼ਨ ਨਹੀਂ, ਮਨੀ ਉਹਨਾਂ ਕੋਲ ਸੇਵਡ ਪਈ ਆ, ਤੇ ਜੇ ਇੰਟਰਸਟ ਰੇਟ ਪਰਸੈਂਟ ਆ 1% ਤੱਕ ਜਾਂ 0.25% ਤੱਕ ਘਟਦੇ ਆ ਤੇ ਇਵੈਂਚੁਅਲੀ ਉਹਨਾਂ ਨੂੰ ਗੁੱਡ ਡੀਲ ਮਿਲ ਸਕਦੀ ਆ। ਇੱਕ ਇਹ ਵੀ ਮਿਲਾ ਦਾ ਨਾਲ ਹੀ ਆ ਹਰਜੋਤ ਸਿੰਘ ਜੀ ਵੀ ਰੀਫਾਈਨੈਂਸ ਦੀ ਮਾਰਕੀਟ ਨੂੰ ਵੀ ਇਹਨਾਂ ਨੇ ਬੰਪ ਜਿਹੜਾ ਉਹ ਕਰਨਾ ਆ। ਸੋ ਇਹ ਸਾਰੇ ਜਿਹੜੇ ਮੁੱਦੇ ਇਸ ਦੇ ਨਾਲ ਜਿਹੜਾ ਜੋੜ ਕੇ ਆ ਉਹ ਚੱਲ ਰਹੇ ਆ ਜੀ। ਅਗਲੀ ਖਬਰ ਵੱਲ ਚਲੀਏ ਜੋ ਆਈਸ ਦੇ ਨਾਲ ਰਿਲੇਟਡ ਹੈਗੀ ਆ। ਇਲੀਨੋਇਸ ਸਟੇਟ ਤੇ ਸ਼ਿਕਾਗੋ ਜਿਹੜਾ ਸ਼ਹਿਰ ਹੈਗਾ ਉਹ ਹੁਣ ਸੁਪਰੀਮ ਕੋਰਟ ਨੂੰ ਜਿਹੜੇ ਬੇਨਤੀ ਕਰ ਰਿਹਾ ਵੀ ਜਿਹੜਾ ਅਪਹੋਲਡ ਬਲੌਕ ਔਨ ਨੈਸ਼ਨਲ ਗਾਰਡ ਡਿਪਲੋਇਮੈਂਟ। ਲੋਅਰ ਕੋਰਟ ਨੇ ਟੈਂਪਰੇਰੀ ਰੀਸਟ੍ਰੇਨਿੰਗ ਆਰਡਰ ਜਿਹੜਾ ਦਿੱਤਾ ਸੀਗਾ ਉਹ 3 ਦਿਨਾਂ ਦੇ ਵਿੱਚ ਐਕਸਪਾਇਰ ਹੋ ਜਾਣਾ ਹੈਗਾ ਆ। ਸ਼ਿਕਾਗੋ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਅਰੈਸਟ ਕੀਤਾ ਗਿਆ ਹੈਗਾ, ਅਪਾਰਟਮੈਂਟਸ ਤੇ ਰੇਡ ਮਾਰੀਆਂ ਗਈਆਂ ਆ। ਆਪਾਂ ਤੁਹਾਡੇ ਨਾਲ ਦੱਸਦੇ ਰਹੇ ਆ, ਕਈ ਜਗ੍ਹਾ ਲੜਾਈ ਝਗੜੇ ਵੀ ਬਹੁਤ ਹੋਏ ਆ। ਆਈਸ ਵਾਲਿਆਂ ਦੇ ਸੱਟਾਂ ਚੋਟਾਂ ਵੀ ਲੱਗੀਆਂ ਹੈਗੀਆਂ ਆ ਪਿਛਲੇ ਵੀਕਐਂਡ ਦੇ ਦੌਰਾਨ। ਨੋ ਕਿੰਗਸ ਡੇ 'ਚ ਹਜ਼ਾਰਾਂ ਨਹੀਂ ਲੱਖਾਂ ਮਿਲੀਅਨਸ ਆਫ ਲੋਕਾਂ ਨੇ ਜਿਹੜਾ ਪਾਰਟਿਸਿਪੇਟ ਵੀ ਕੀਤਾ ਹੈਗਾ। 3 ਦਿਨਾਂ ਦੇ ਵਿੱਚ ਇਲੀਨੋਇਸ ਦੇ ਅਟਾਰਨੀ ਜਨਰਲ ਮੈਮੀ ਰਾਉਲ ਕਰਕੇ ਆ ਜੋ ਉਹਨਾਂ ਨੇ ਇਹ ਕਿਹਾ ਆ ਵੀ ਜੋ ਐਕਸਪਾਇਰ ਹੋਣ ਜਾ ਰਿਹਾ ਹੈਗਾ ਰੀਸਟ੍ਰੇਨਿੰਗ ਆਰਡਰ ਸੋ ਉਸ ਨੂੰ ਅਸੀਂ ਕਹਿੰਦੇ ਆ ਵੀ ਐਕਸਟੈਂਡ ਨਾ ਕੀਤਾ ਜਾਵੇ। ਤੇ ਕਿਉਂਕਿ ਲੋਕਾਂ ਦੇ ਵਿੱਚ ਕਹਿੰਦੇ ਵੀ ਬਹੁਤ ਜ਼ਿਆਦਾ ਘਬਰਾਹਟ ਹੈਗੀ ਆ, ਲੋਕ ਬਿਜ਼ਨੈਸ ਤੇ ਨਹੀਂ ਜਾ ਰਹੇ ਸਮਾਨ ਖਰੀਦਣ, ਕੰਮਾਂ ਤੇ ਨਹੀਂ ਜਾ ਰਹੇ ਹੈਗੇ। ਸੋ ਕਾਫੀ ਜ਼ਿਆਦਾ ਜਿਹੜੀ ਸਿਚੁਏਸ਼ਨ ਆ ਇਲੀਨੋਇਸ ਦੇ ਵਿੱਚ ਟੈਂਸ ਬਣੀ ਹੋਈ ਹੈਗੀ ਆ। ਤੇ ਉਸ ਨੂੰ ਦੇਖਦੇ ਹੋਏ ਉਹ ਜਿਹੜੇ ਉੱਥੇ ਦੇ ਇਲੀਨੋਇਸ ਤੇ ਸ਼ਿਕਾਗੋ ਨੇ ਅਰਜ਼ ਕੀਤਾ ਸੁਪਰੀਮ ਕੋਰਟ ਨੂੰ ਵੀ ਬਲੌਕ ਜੋ ਸੀਗਾ ਉਸ ਨੂੰ ਅਪਹੋਲਡ ਕੀਤਾ ਜਾਵੇ ਨੈਸ਼ਨਲ ਗਾਰਡ ਡਿਪਲੋਇਮੈਂਟ ਦੇ ਸੰਬੰਧ ਦੇ ਵਿੱਚ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ ਅਗਲੀ ਜਿਹੜੀ ਗੱਲ ਆ ਉਸ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਰਿਪੋਰਟ ਆ ਰਹੀ ਆ, ਆਪਾਂ ਨੂੰ ਪਤਾ ਵੀ ਕੋਲੰਬੀਆ ਦੇ ਨਾਲ ਹੁਣ ਥੋੜਾ ਜਿਹਾ ਰੌਲਾ ਰੱਪਾ ਜਿਹੜਾ ਉਹ ਵੱਧ ਗਿਆ ਆ। ਕੋਲੰਬੀਆ ਨੂੰ ਜਿਹੜੀ ਰਾਹਤ ਸਮੱਗਰੀ ਘੱਲਣੀ ਸੀਗੀ ਉਸ ਦੇ ਉੱਤੇ ਰੋਕ ਲਾਈ ਆ। ਕੋਲੰਬੀਆ ਵਾਲਿਆਂ ਨੇ ਅਮਰੀਕਾ ਨੂੰ ਮਰਡਰ ਦੇ ਦੋਸ਼ ਜਿਹੜੇ ਉਹ ਲਾਏ ਆ ਤੇ ਰਾਸ਼ਟਰਪਤੀ ਟਰੰਪ ਨੇ ਕੋਲੰਬੀਆ ਦੇ ਜਿਹੜਾ ਪ੍ਰੈਜ਼ੀਡੈਂਟ ਆ ਉਸ ਨੂੰ ਡਰੱਗ ਲਾਰਡ ਦੇ ਨਾਲ ਕੰਪੇਅਰ ਜਿਹੜਾ ਉਹ ਕੀਤਾ ਆ। ਗੁਸਤਾਵੋ ਪੈਤਰੋ ਦੀ ਜਿਹੜੀ ਸਰਕਾਰ ਆ ਉਹਨੇ ਹੁਣ ਇਹ ਕਹਿ ਲਓ ਵੀ ਕੂਟਨੀਤਿਕ ਜਿਹੜਾ ਕੰਮ ਆ ਉਹ ਹੋਰ ਜ਼ਿਆਦਾ ਅੱਗੇ ਵੱਧ ਗਿਆ ਆ। ਗੁਸਤਾਵੋ ਪੈਤਰੋ ਦੀ ਸਰਕਾਰ ਨੇ ਡੈਨੀਅਲ ਗਾਰਸੀਆ ਪੈਨਾ ਨੂੰ ਬਗੋਟਾ ਵਾਪਸ ਜਿਹੜਾ ਉਹ ਸੱਦ ਲਿਆ, ਕੋਲੰਬੀਆ ਦੀ ਰਾਜਧਾਨੀ। ਇਹ US ਦੇ ਵਿੱਚ ਅੰਬੈਸਡਰ ਸੀਗੇ ਕੋਲੰਬੀਆ ਦੇ, ਕਹਿੰਦੇ ਵੀ ਹੁਣ ਅਸੀਂ ਕੰਸਲਟ ਕਰਨ ਦੇ ਲਈ ਜਿਹੜੇ US ਨੂੰ ਅੰਬੈਸਡਰ ਲਾਇਆ ਸੀ ਕੋਲੰਬੀਆ ਨੇ ਉਸ ਨੂੰ ਵਾਪਸ ਸੱਦ ਲਿਆ ਹੈਗਾ ਆ। ਸੋ ਕਲੈਸ਼ ਹੋ ਗਿਆ ਆ ਕੋਲੰਬੀਅਨ ਸਰਕਾਰ ਦਾ, ਉਹਨਾਂ ਦੀ ਜਿਹੜੇ ਪ੍ਰੈਜ਼ੀਡੈਂਟ ਦਾ, ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਆ ਉਹਨਾਂ ਦੇ ਜਿਹੜੇ ਨਾਲ। ਕੋਲੰਬੀਅਨ ਫੋਰਨ ਮਿਨਿਸਟਰ ਰੋਜ਼ਾ ਵਿਲਾਵਿਸੀਨੀਓ ਨੇ ਜਿਹੜਾ ਉਹ ਦੱਸਿਆ ਵੀ ਗੁਸਤਾਵੋ ਪੈਤਰੋ ਦੀ ਸਰਕਾਰ ਆ ਉਹਨਾਂ ਨੇ ਹੁਣ ਅੱਗੇ ਕੀ ਰਣਨੀਤੀ ਅਪਣਾਈ ਜਾਵੇ ਉਸ ਬਾਬਤ ਗੱਲਬਾਤ ਕਰਨ ਦੇ ਲਈ ਜਿਹੜਾ ਕੋਲੰਬੀਆ ਦਾ ਅੰਬੈਸਡਰ US ਨੂੰ ਲਾਇਆ ਸੀ ਉਸ ਨੂੰ ਵਾਪਸ ਜਿਹੜਾ ਉਹ ਕੀਤਾ ਆ।
ਪਿਛਲੇ ਹਫਤੇ ਟਰੰਪ ਹੋਣਾ ਨੇ ਇੱਕ ਜਿਹੜੀ ਬੋਮਿੰਗ ਕੀਤੀ ਸੀਗੀ ਸਬਮਰੀਨਸ ਦੀ ਵਾਟਰ ਪਾਣੀਆਂ ਦੇ ਵਿੱਚ ਕੈਰੇਬੀਅਨ ਦਰਿਆ ਦੇ ਕੈਰੇਬੀਅਨ ਸੀ ਦੇ ਜਿਹੜੇ ਉਹ ਵਾਟਰਸ ਦੇ ਵਿੱਚ ਤੇ ਇਸ ਨੂੰ ਐਕਸਟਰਾ ਜੁਡੀਸ਼ੀਅਲ ਯੂਐਸ ਮਿਲਟਰੀ ਆਪਰੇਸ਼ਨ ਇਸ ਇਲਾਕੇ ਦੇ ਵਿੱਚ ਇਹਨਾਂ ਦੁਆਰਾ ਜਿਹੜਾ ਉਹ ਗਰਦਾਨਿਆ ਗਿਆ ਸੀਗਾ। ਜਦ ਯੂਨਾਈਟਿਡ ਨੇਸ਼ਨ ਦੀ ਅਸੈਂਬਲੀ ਦੇ ਉੱਤੇ ਕੋਲੰਬੀਆ ਦੇ ਰਾਸ਼ਟਰਪਤੀ ਪਹੁੰਚੇ ਸੀ, ਉੱਥੇ ਇੱਕ ਥਾਂ ਦੇ ਉੱਤੇ ਜਾ ਕੇ ਇਹਨਾਂ ਨੇ ਇਹ ਜਿਹੜੇ ਅਮਰੀਕਾ ਦੇ ਉੱਤੇ ਮਰਡਰ ਦੇ ਜਿਹੜੇ ਦੋਸ਼ ਲਾਏ ਸੀ। ਫਿਰ ਯੂਐਸ ਦਾ ਵੀਜ਼ਾ ਵੀ ਉਹਨਾਂ ਦਾ ਜਿਹੜਾ ਉਹ ਰਿਵੋਕ ਕਹਿੰਦੇ ਆ ਉਹ ਕਰ ਲਿਆ ਗਿਆ ਸੀਗਾ। ਸੋ ਹੁਣ ਕੋਲੰਬੀਆ ਦੇ ਨਾਲ ਜਿਹੜਾ ਉਹ ਸਿੱਧਾ ਇਸ ਟਾਈਮ ਪੇਚਾ ਜਿਹੜਾ ਆ ਉਹ ਪੈ ਚੁੱਕਾ ਆ। ਕੋਲੰਬੀਆ ਬਦਨਾਮ ਆ ਪੂਰੀ ਦੁਨੀਆ ਦੇ ਵਿੱਚ ਜਿਹੜੇ ਡਰੱਗ ਸਮਗਲਿੰਗ ਦੇ ਲਈ, ਡਰੱਗ ਕਾਰਟਲਸ ਦੇ ਲਈ, ਤੇ ਇੱਥੇ ਹੀ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਕੋਕੇਨ ਦਾ ਰਾ ਮਟੀਰੀਅਲ ਜਿੱਦਾਂ ਕਹਿ ਲਓ ਵੀ ਉਹ ਉੱਥੇ ਜਿਹੜਾ ਉਹ ਬਣਦਾ ਆ, ਤੇ ਉੱਥੋਂ ਅੱਗੇ ਫਿਰ ਲੈਟਿਨ ਮੁਲਕਾਂ ਚੋਂ ਹੁੰਦਾ ਹੋਇਆ ਅਮਰੀਕਾ ਤੇ ਦੁਨੀਆ ਭਰ ਦੇ ਵਿੱਚ ਜਿਹੜਾ ਉਹ ਪਸਰਦਾ ਜਿਹੜਾ ਉਹ ਹੈਗਾ ਆ। ਸੋ ਇਹ ਸੋਵਰਨਿਟੀ ਦਾ ਮੁੱਦਾ ਇਹਨਾਂ ਨੇ ਚੱਕਿਆ ਵੀ ਸਾਡੇ ਟੈਰੀਟੋਰੀਅਲ ਵਾਟਰਸ ਦੇ ਵਿੱਚ ਤੁਸੀਂ ਇਸ ਤਰੀਕੇ ਦੇ ਨਾਲ ਕਾਰਵਾਈ ਜਿਹੜੀ ਉਹ ਨਹੀਂ ਕਰ ਸਕਦੇ। ਤੇ ਹੁਣ ਦੋਨਾਂ ਮੁਲਕਾਂ ਦੇ ਰਿਸ਼ਤਿਆਂ ਦੇ ਵਿੱਚ ਦਰਾਰ ਵੱਧਦੇ ਹੋਏ ਉਹਨਾਂ ਨੇ ਆਪਣਾ ਜਿਹੜਾ ਅੰਬੈਸਡਰ ਆ ਉਹ ਵਾਪਸ ਸੱਦ ਲਿਆ ਆ। ਬੀਤੇ ਐਤਵਾਰ ਜਿਹੜੇ ਸੈਨੇਟਰ ਲਿੰਡਸੀ ਗ੍ਰਾਮ ਆ ਉਹਨਾਂ ਨੇ ਇਹ ਐਂਟੀਸਪੇਟ ਕੀਤਾ ਸੀ, ਇਹ ਕਿਆਸ ਰਹੀ ਸੀਗੀ ਵੀ ਯੂਐਸ ਦੇ ਦੁਆਰਾ ਕੋਲੰਬੀਆ ਦੇ ਉੱਤੇ ਜਿਹੜੇ ਟੈਰਿਫ ਆ ਉਹ ਹੋਰ ਲਾਏ ਜਿਹੜੇ ਉਹ ਜਾ ਸਕਦੇ ਆ। ਤੇ ਇਹ ਜਿਹੜੀ ਬਾਅਦ ਦੇ ਵਿੱਚ ਕਨਫਰਮ ਕਰ ਦਿੱਤਾ ਸੀਗਾ ਪ੍ਰੈਜ਼ੀਡੈਂਟ ਟਰੰਪ ਹੁਣਾਂ ਨੇ 에ਅਰ ਫੋਰਸ 1 ਤੋਂ ਵੀ ਹਾਂ ਇੱਕ ਤਾਂ ਜਿਹੜੀ ਰਾਹਤ ਜਾਣੀ ਸੀਗੀ ਮਿਲੀਅਨਸ ਆਫ ਡਾਲਰ ਦੀ ਉਹ ਬੰਦ ਕਰਨੀ ਆ, ਤੇ ਜਿਹੜਾ ਸਮਾਨ ਉੱਥੋਂ ਆ ਰਿਹਾ ਉਹਦੇ ਉੱਤੇ ਅਸੀਂ ਹੁਣ ਟੈਰਿਫ ਅੱਗੇ ਹੋਰ ਵੱਧ ਕੇ ਜਿਹੜਾ ਉਹ ਲਾਉਣ ਜਾ ਰਹੇ ਹਾਂ ਜੀ। ਅਗਲੀ ਖਬਰ ਵੱਲ ਚਲੀਏ। ਕੈਨੇਡਾ ਦੀ ਜਿਹੜੀ ਸੀਟੀਵੀ ਨਿਊਜ਼ ਆ ਉਹਨਾਂ ਨੇ ਇਹ ਰਿਪੋਰਟ ਕੀਤਾ ਆ ਵੀ ਸੀਸਸ ਦਾ ਜਿਹੜਾ ਸਾਬਕਾ ਹੈਡ ਆ ਉੱਥੇ ਦੀ ਜਿਹੜੀ ਸਿਕਿਉਰਿਟੀ ਏਜੰਸੀ ਆ ਜਿਹਨੇ ਇਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੀ ਰਿਹਾ ਕੈਨੇਡਾ ਦੇ ਵਿੱਚ 2 ਪ੍ਰਾਈਮ ਮਿਨਿਸਟਰਸ ਨੂੰ, ਰਿਚਰਡ ਫੈਡਨ, ਉਹਨਾਂ ਨੇ ਇਹ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਵੀ ਇੰਡੀਆ ਵਾਲਿਆਂ ਨੇ ਕਦੇ ਵੀ ਕੋਈ ਸਾਨੂੰ ਜਿਹੜਾ ਐਵੀਡੈਂਸ ਨਹੀਂ ਦਿੱਤਾ ਵੀ ਕਿਹੜੇ ਜਿਹੜੇ ਸਿੱਖ ਸੈਪਰੇਟਿਸਟ ਹੈਗੇ ਆ ਉਹ ਕੀ ਕਰ ਰਹੇ ਹੈਗੇ ਆ। ਹਾਲਾਂਕਿ ਤੁਸੀਂ ਮੀਡੀਆ ਦੇ ਵਿੱਚ ਤੁਸੀਂ ਦੇਖ ਲਓ ਵੀ ਕਿੰਨਾ ਜਿਹੜਾ ਇੰਡੀਆ ਦਾ ਮੀਡੀਆ, ਗੋਦੀ ਮੀਡੀਆ ਆ, ਉਹ ਵਾਰ-ਵਾਰ ਖਾਲਿਸਤਾਨੀ, ਅੱਤਵਾਦੀ ਕੈਨੇਡਾ ਦੇ ਵਿੱਚ ਏਦਾਂ ਆ, ਪਰ ਉੱਥੇ ਦਾ ਸੀਸਸ ਦਾ ਜਿਹੜਾ ਡਾਇਰੈਕਟਰ ਆ 2 ਵਾਰੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਰਿਹਾ 2 ਪ੍ਰਾਈਮ ਮਿਨਿਸਟਰਸ ਨੂੰ, ਉਹਨੇ ਕਿਹਾ ਵੀ ਕਦੇ ਵੀ ਇੰਡੀਆ ਵਾਲਿਆਂ ਨੇ ਸਾਨੂੰ ਕਿਸੇ ਦੀ ਇਨਫੋਰਮੇਸ਼ਨ ਨਹੀਂ ਦਿੱਤੀ, ਕਿਸੇ ਦਾ ਨਾਂ ਨਹੀਂ ਦਿੱਤਾ ਹੈਗਾ। ਇਹ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਹੈਗਾ। ਕਹਿੰਦੇ ਵੀ ਇੰਡੀਅਨ ਆਫੀਸ਼ੀਅਲਸ ਬਾਰ-ਬਾਰ ਕੁਐਸਚਨ ਤਾਂ ਰੇਜ਼ ਕਰਦੇ ਰਹਿੰਦੇ ਆ ਸਿੱਖ ਸੈਪਰੇਟਿਜ਼ਮ ਕੈਨੇਡਾ 'ਚ, ਪਰ ਨਾਂ ਕਦੇ ਨਹੀਂ ਦੱਸਦੇ। They never gave us any evidence and we kept trying to explain to them. ਤੇ ਉਹ ਕਹਿੰਦੇ ਵੀ ਇਹ ਕਹਿਣ ਦੇ ਨਾਲ ਥੋੜਾ ਕੁਝ ਹੋਣਾ ਹੈ, ਵੀ ਤੁਸੀਂ ਸਾਨੂੰ ਦੱਸੋ ਤਾਂ ਸਹੀ ਵੀ ਆਹ ਬੰਦਾ ਆ, ਆਹ ਕੋਈ ਅੱਤਵਾਦੀ ਕਾਰਵਾਈ ਕਰਦਾ ਆ, ਐਨ ਇੰਡੀਆ ਦੇ ਵਿੱਚ ਆਹ ਨੁਕਸਾਨ ਕੀਤਾ ਹੈਗਾ। ਸੋ ਜਸਟਿਨ ਟਰੂਡੋ ਤੇ ਸਟੀਫਨ ਹਾਰਪਰ ਦੇ ਉਹ ਡਾਇਰੈਕਟਰ ਰਹੇ ਆ ਸੀਸਸ ਦੇ 2009 ਤੋਂ ਲੈ ਕੇ 2013 ਤੱਕ। ਸੋ ਕਹਿੰਦੇ ਵੀ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਕੁਝ ਚੇਂਜ ਹੋਊਗੀ, ਪਰ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਤੇ ਜਿਹੜੀ ਉਹਨਾਂ ਦੀ ਗਵਰਨਮੈਂਟ ਆ ਉਹ ਹਮੇਸ਼ਾ ਹੀ ਕਹਿੰਦੇ ਵੀ ਕੰਡਮ ਕਰਦੇ ਰਹਿੰਦੇ ਆ ਵੀ ਪ੍ਰੋ ਖਾਲਿਸਤਾਨੀ ਮੂਵਮੈਂਟ ਆ ਉੱਥੇ ਜੋ ਕਿ ਇੰਡੀਪੈਂਡੈਂਟ ਸਿੱਖ ਸਟੇਟ ਜੋ ਇੰਡੀਆ ਦੇ ਵਿੱਚ ਆ ਉਹਨੂੰ ਸਪੋਰਟ ਕਰਦੀ ਆ, ਤੇ ਕੈਨੇਡਾ ਨੂੰ ਹਮੇਸ਼ਾ ਹੀ ਕ੍ਰਿਟੀਸਾਈਜ਼ ਕਰਦੇ ਰਹਿੰਦੇ ਆ ਵੀ ਸਿੱਖ ਸੈਪਰੇਟਿਜ਼ਮ ਨੂੰ ਆਪਣੇ ਬਾਰਡਰਸ ਦੇ ਵਿੱਚੋਂ ਖਤਮ ਕਰੋ, ਪਰ ਕਦੇ ਵੀ ਕਿਸੇ ਦਾ ਨਾਮ ਤੱਕ ਨਹੀਂ ਦਿੱਤਾ ਗਿਆ। ਇਹ ਸੀਸਸ ਦੇ ਡਾਇਰੈਕਟਰ ਨੇ ਕੱਲ ਜਿਹੜੀ ਉਹਦੀ ਇੰਟਰਵਿਊ ਹੋਈ ਆ ਸੀਟੀਵੀ ਦੇ ਨਾਲ, ਉਹਦੇ ਦੌਰਾਨ ਉਹਨੇ ਦੱਸਿਆ ਹੈਗਾ। 2023 ਦੇ ਵਿੱਚ ਇੰਡੀਆ ਤੇ ਕੈਨੇਡਾ ਦੇ ਰਿਲੇਸ਼ਨ ਉਸ ਟਾਈਮ ਖਰਾਬ ਹੋ ਗਏ ਸੀ, ਜਿਸ ਟਾਈਮ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਸੀ ਵੀ ਸਾਡੇ ਕੋਲ ਕ੍ਰੈਡੀਬਲ ਐਲੀਗੇਸ਼ਨ ਆ ਵੀ ਇੰਡੀਆ ਦੀ ਸਰਕਾਰ ਦੇ ਕਰਿੰਦਿਆਂ ਨੇ ਕੈਨੇਡਾ ਦਾ ਜਿਹੜਾ ਸਿੱਖ ਲੀਡਰ ਆ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਨੂੰ ਕਤਲ ਕੀਤਾ ਹੈਗਾ ਆ। ਤੇ ਉਹ ਤੋਂ 1 ਸਾਲ ਬਾਅਦ RCMP ਦੇ ਫੈਡਰਲ ਗਵਰਨਮੈਂਟ ਨੇ ਇੰਡੀਅਨ ਡਿਪਲੋਮੇਟਸ ਤੇ ਕਾਉਂਸਲਰ ਆਫੀਸ਼ੀਅਲਸ ਨੂੰ ਜੋ ਕਿ ਕੈਨੇਡਾ ਦੇ ਵਿੱਚ ਬੇਸ ਸੀਗੇ ਉਹਨਾਂ ਨੂੰ ਕਿਹਾ ਸੀ ਵੀ ਉਹ ਸਾਰੇ ਉਹਨਾਂ ਦਾ ਲਿੰਕ ਜੁੜਦਾ ਹੈਗਾ ਉਹ ਕ੍ਰਿਮੀਨਲ ਐਕਟੀਵਿਟੀ ਦੇ ਨਾਲ, ਜਿਹਦੇ ਵਿੱਚ ਹੋਮੋਸਾਈਡਸ, ਐਕਸਟੋਰਸ਼ਨਸ ਹੁੰਦੇ ਆ। ਕਿਸ ਤਰ੍ਹਾਂ ਹੁਣ ਜਿਹੜਾ ਬਿਸ਼ਨੋਈ ਗੈਂਗ ਆ ਉਹਨੂੰ ਜਿਹੜਾ ਉੱਥੇ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਵੀ ਕਰ ਦਿੱਤਾ ਗਿਆ ਹੈਗਾ ਆ। ਸੋ ਉਹ ਇਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਵੀ ਕਦੇ ਵੀ ਸਾਨੂੰ ਜਿਹੜਾ ਆ ਪ੍ਰੂਫ
ਨਹੀਂ ਦਿੱਤਾ ਗਿਆ ਭਾਰਤੀ ਸਰਕਾਰ ਤੋਂ, ਪਰ ਕੈਨੇਡਾ ਦੀ ਸਰਕਾਰ ਨੇ ਹਮੇਸ਼ਾ ਭਾਰਤ ਵਾਲਿਆਂ ਨੂੰ ਪ੍ਰੂਫ ਦਿੱਤੇ ਵੀ ਤੁਹਾਡੇ ਆਹ ਬੰਦੇ ਇਨਵੋਲਵ ਆ। ਹੁਣ ਤੁਹਾਨੂੰ ਪਤਾ ਹੀ ਆ ਵੀ ਅਮਰੀਕਾ ਦੇ ਵਿੱਚ ਜਿਹੜਾ ਗੁਪਤੇ ਦਾ ਟ੍ਰਾਇਲ ਚੱਲਦਾ, ਉਹਦੇ ਵਿੱਚ ਪੂਰੇ ਨਾਂ ਜਿਹੜੇ ਬਾਹਰ ਆ ਗਏ, ਕਿਸ ਤਰ੍ਹਾਂ ਜਿਹੜੇ ਯਾਦਵ ਵਰਗੇ ਜਿਹੜੇ ਰਾਹ ਦੇ EMPLOYEE ਸੀ, ਉਹ ਹੁਣ FBI ਦਾ ਮੋਸਟ ਵਾਂਟਡ ਲਿਸਟ ਦੇ ਉੱਤੇ ਬੰਦਾ ਵੀ ਹੈਗਾ ਆ, ਉਹਨੂੰ ਕਿੱਦਾਂ ਹੁਣ HAF ਜਾਂ ਹੋਰ ਆਰਗੇਨਾਈਜੇਸ਼ਨ ਜਿਹੜੀਆਂ ਆ ਉਹ ਡਿਕਲਾਈਨ ਕਰੂਗੀਆਂ ਵੀ ਨਹੀਂ ਜੀ ਇਹਨਾਂ ਦਾ ਕੋਈ ਹਿੰਦੂਆਂ ਨਾਲ ਜਾਂ ਇੰਡੀਆ ਦੇ ਨਾਲ ਸੰਬੰਧ ਨਹੀਂ ਹੈਗਾ। ਸੋ ਇਹ ਸੀਸਸ ਦੇ ਜਿਹੜੇ ਸਾਬਕਾ ਡਾਇਰੈਕਟਰ ਆ ਉਹਨਾਂ ਨੇ ਇੰਟਰਵਿਊ ਜਿਹੜੀ ਕੀਤੀ ਆ, ਦਿੱਤੀ ਆ, ਉਹਦੇ ਵਿੱਚ ਇਹ ਡਿਟੇਲਡ ਇਨਫੋਰਮੇਸ਼ਨ ਸਾਂਝੀ ਕੀਤੀ ਆ। ਜੀ, ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਇੱਦਾਂ ਹੀ ਜਾਰੀ ਰਹੇਗਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ। ਕਹਿੰਦੇ ਵੀ ਕੈਪੀਟਲ ਜਿਹੜੇ ਰਾਇਟਸ ਹੋਏ ਸੀਗੇ ਉਹਦੇ ਵਿੱਚ ਇੱਕ ਬੰਦੇ ਨੂੰ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਮਾਫ ਕਰ ਦਿੱਤਾ ਸੀ, ਕ੍ਰਿਸਟੋਫਰ ਮੋਇਨੀਹਾਨ। ਹੁਣ ਉਹਨੂੰ ਜਿਹੜਾ ਆ ਪਿਛਲੇ ਵੀਕਐਂਡ ਦੇ ਦੌਰਾਨ ਅਰੈਸਟ ਕੀਤਾ ਗਿਆ ਕਿਉਂਕਿ ਉਹ ਹਾਊਸ ਮਿਨੋਰਟੀ ਲੀਡਰ ਹਕੀਮ ਜੈਫਰੀਜ਼ ਨੂੰ ਮਾਰਨ ਦੇ ਲਈ ਜਿਹੜੀ ਪਲਾਨ ਕਰ ਰਿਹਾ ਸੀ। ਜਿਹੜੇ ਕੋਰਟ ਦੇ ਡਾਕੂਮੈਂਟਸ ਆ ਉਹਨਾਂ ਤੋਂ ਇਹ ਪਤਾ ਚੱਲਿਆ ਵੀ ਐਤਵਾਰ ਨੂੰ ਉਸ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ। ਜਿਹੜੇ ਟੈਕਸਟ ਮੈਸੇਜਸ ਸੀਗੇ ਉਹਦੇ ਵਿੱਚ ਉਹਨੇ ਲਿਖਿਆ ਸੀ ਵੀ ਉਹ ਜੋ ਹਕੀਮ ਜੈਫਰੀਜ਼ ਆ ਹਾਊਸ ਮਿਨੋਰਟੀ ਲੀਡਰ ਆ ਡੈਮੋਕ੍ਰੈਟਿਕ ਪਾਰਟੀ ਦੇ, ਉਹਨਾਂ ਨੂੰ ਉਹ ਐਲੀਮੀਨੇਟ ਕਰਨਾ ਚਾਹੁੰਦਾ ਹੈਗਾ ਆ, ਜੋ ਕਿ ਹਾਊਸ ਡੈਮੋਕ੍ਰੈਟਿਕ ਪਾਰਟੀ ਦੇ ਟੌਪ ਦੇ ਜਿਹੜੇ ਲੀਡਰ ਹੈਗੇ ਆ। ਇੱਕ ਈਵੈਂਟ ਹੋਈ ਸੀ ਨਿਊਯਾਰਕ ਸਿਟੀ ਦੇ ਵਿੱਚ, ਜਦੋਂ ਇੱਕ ਇਕਨੋਮਿਕ ਕਲੱਬ ਆਫ ਨਿਊਯਾਰਕ, ਉੱਥੇ ਉਹ ਸੋਮਵਾਰ ਨੂੰ ਬੋਲੇ ਸੀਗੇ। ਤੇ ਜਿਹੜਾ ਮਾਇਓਨੀਹਾਨ ਆ ਉਸ ਨੂੰ ਹੁਣ ਅੱਜ ਜਿਹੜਾ ਆ ਅਰੈਸਟ ਕਰ ਲਿਆ ਗਿਆ ਹੈਗਾ। ਤੇ ਕੋਰਟ ਫਾਈਲਿੰਗ ਦੇ ਵਿੱਚ ਜਿਹੜੇ ਪ੍ਰੋਸੀਕਿਊਟਰਸ ਆ ਉਹਨਾਂ ਨੇ ਦੱਸਿਆ ਵੀ ਨਿਊਯਾਰਕ ਸਟੇਟ ਕ੍ਰਿਮੀਨਲ ਕੇਸ ਉਹਦੇ ਅਗੇਂਸਟ ਫਾਈਲ ਕਰ ਦਿੱਤਾ ਗਿਆ ਹੈਗਾ। ਜੀ ਹਰਜੋਤ ਸਿੰਘ ਜੀ, ਫਰੈਜ਼ਨੋ ਦੇ ਵਿੱਚ ਇੱਕ ਗੋਲੀकांड ਵਾਪਰਿਆ ਆ ਬੀਤੇ ਵੀਕਐਂਡ ਦੇ ਉੱਤੇ। ਜਿਸ ਨੇ ਗੋਲੀकांड ਕੀਤਾ ਉਹ ਤਾਂ ਅਜੇ ਵੀ ਭਗੌੜਾ ਆ, ਉਸ ਦੀ ਜਿਹੜੀ ਭਾਲ ਪੁਲਿਸ ਨੂੰ ਜਾਰੀ ਆ। ਫਰੈਜ਼ਨੋ ਕਾਉਂਟੀ ਦੇ ਵਿੱਚ ਜਿਹੜਾ ਸੈਟਰਡੇ ਦੀ ਰਾਤ ਨੂੰ ਇਹ ਗੋਲੀकांड ਹੋਇਆ ਸੀ ਇੱਕ ਟਰੱਕ ਯਾਰਡ ਦੇ ਵਿੱਚ। ਉਹਦੇ ਵਿੱਚ ਮਰਨ ਵਾਲੇ ਦੀ ਜਿਹੜੀ ਸ਼ਨਾਖਤ ਆ ਬਨਵਾਰੀ ਗੁਦਾਰਾ ਦੇ ਨਾਂ ਦੇ ਨਾਲ ਕੀਤੀ ਜਿਹੜੀ ਉਹ ਗਈ ਆ। ਸੋ ਫਰੈਜ਼ਨੋ ਪੁਲਿਸ ਨੇ ਜਿਹੜੀ ਆ ਕਾਉਂਟੀ ਸ਼ੈਰਿਫ ਆਫਿਸ ਨੇ ਜਿਹੜਾ ਉਹ ਦੱਸਿਆ ਆ। ਉਹ ਕਹਿੰਦੇ ਵੀ ਫਰੈਜ਼ਨੋ ਅਰਜੈਂਟ ਕੇਅਰ ਦੇ ਵਿੱਚ ਲੈ ਕੇ ਗਏ ਸੀ ਦੋ ਜਾਣੇ, ਜਿਹੜੇ ਕਹਿੰਦੇ ਵੀ ਜਿੱਥੇ ਸ਼ੂਟਿੰਗ ਹੋਈ ਸੀ ਉੱਥੋਂ ਤਕਰੀਬਨ 20 ਮਿੰਟ ਜਿਹੜੇ ਉਹ ਦੂਰ ਆ। ਕਹਿੰਦੇ ਇਹ ਨਹੀਂ ਪਤਾ ਵੀ ਅਰਜੈਂਟ ਕੇਅਰ 'ਚ ਕਿਉਂ ਲੈ ਕੇ ਗਏ, ਹਸਪਤਾਲ ਦੀ ਜਿਹੜੀ ਉਹ ਥਾਂ ਦੇ ਉੱਤੇ। ਜੇ ਦੋਨੋਂ ਜਾਣੇ ਬਾਅਦ ਦੇ ਵਿੱਚ ਹਸਪਤਾਲ 'ਚ ਵੀ ਜਿਹੜੇ ਆ ਉਹ ਖੜੇ ਗਏ ਜਿੱਥੇ ਗੁਦਾਰੇ ਦੀ ਮੌਤ ਜਿਹੜੀ ਉਹ ਹੋਈ ਦੱਸੀ ਜਾਂਦੀ ਆ। ਦੂਜੇ ਨੂੰ ਜਿਹੜਾ ਟਰੀਟ ਕੀਤਾ ਤੇ ਬਾਅਦ ਦੇ ਵਿੱਚ ਛੱਡ ਦਿੱਤਾ ਗਿਆ ਆ। ਸ਼ੂਟਿੰਗ ਦਾ ਮੋਟਿਵ ਦੇ ਬਾਰੇ ਪੁਲਿਸ ਤਾਂ ਜਿਹੜਾ ਉਹ ਨਹੀਂ ਦੱਸ ਰਹੀ, ਗੈਂਗ ਰਿਲੇਟਡ ਆ ਜਾਂ ਨਹੀਂ, ਉਹਦੇ ਬਾਰੇ ਵੀ ਉਹਨਾਂ ਨੇ ਜਿਹੜੀ ਉਹ ਜਾਣਕਾਰੀ ਨਹੀਂ ਦਿੱਤੀ। ਪਰ ਜਿਹੜੀਆਂ ਅੰਦਰੂਨੀ ਖਬਰਾਂ ਤੋਂ ਹਰਜੋਤ ਸਿੰਘ ਜੀ ਇਹ ਜੋ ਪਤਾ ਲੱਗ ਰਿਹਾ ਵੀ ਕੈਲੀਫੋਰਨੀਆ ਦੇ ਜਿਹੜੇ ਸ਼ਹਿਰ ਫਰੈਜ਼ਨੋ ਦੇ ਵਿੱਚ ਇਹ ਜੋ ਸ਼ੂਟਿੰਗ ਸ਼ਨੀਚਰਵਾਰ ਦੀ ਰਾਤ ਨੂੰ ਜਿਹੜੀ ਉੱਥੇ ਹੋਈ ਆ, ਸ਼ਾਹ ਐਵੀਨਿਊ, ਬਰੌਲੀ ਐਵੀਨਿਊ, ਮਾਰਕੀਟ ਐਵੀਨਿਊ ਦੇ ਜਿਹੜੇ ਉਹ ਵਿਚਾਲੇ, ਇਹਦੇ ਲਿੰਕ ਕਿਤੇ ਨਾ ਕਿਤੇ ਬਿਸ਼ਨੋਈ ਤੇ ਜਿਹੜੇ ਗੋਲਡੀ ਬਰਾੜ ਗੈਂਗ ਆ ਇਹਨਾਂ ਦੇ ਨਾਲ ਜਿਹੜੇ ਉਹ ਜੋੜ ਕੇ ਜਿਹੜੇ ਉਹ ਦੇਖੇ ਜਿਹੜੇ ਉਹ ਜਾ ਰਹੇ ਆ। ਹੁਣ ਇਹ ਚੀਜ਼ਾਂ ਵੀ ਸਾਹਮਣੇ ਕਈ ਆ ਰਹੀਆਂ ਵੀ ਬਿਸ਼ਨੋਈ ਗੈਂਗ ਤੇ ਜਿਹੜਾ ਗੋਲਡੀ ਬਰਾੜ ਆ ਉਹਨਾਂ ਦੀ ਆਪਸ ਦੇ ਵਿੱਚ ਖਟਕੀ ਜਿਹੜੀ ਉਹ ਪਈ ਹੈਗੀ ਆ। ਜਦੋਂ ਤੋਂ ਬਿਸ਼ਨੋਈ ਦਾ ਭਰਾ ਖਾਸ ਕਰਕੇ ਪੁਲਿਸ ਦੇ ਅੜਿੱਕੇ ਜਿਹੜਾ ਉਹ ਚੜ੍ਹ ਚੁੱਕਾ ਆ, ਉਹ ਤਾਂ ਆਈਸ ਦੀ ਡਿਟੈਂਸ਼ਨ ਦੇ ਵਿੱਚ ਉਹ ਸ਼ੋਅ ਕੀਤਾ ਜਿਹੜਾ ਉਹ ਜਾ ਰਿਹਾ ਆ। ਸੋ ਉਹਦੇ ਲਿੰਕ ਕੈਨੇਡਾ ਦੇ ਨਾਲ, ਉੱਥੇ ਜਿਹੜੇ ਭਾਈ ਨਿੱਜਰ ਹੋਣਾ ਦਾ ਕਤਲ ਹੋਇਆ ਉਹਦੇ ਨਾਲ ਜਾਂ ਹੋਰ ਕਿੱਦਾਂ ਆ, ਇਹ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਪਰ ਇਹ ਜਿਹੜੇ ਗੋਲੀकांड ਹਰਜੋਤ ਸਿੰਘ ਜੀ ਆਪਾਂ ਦੇਖਦੇ ਸੀਗੇ ਆਪਣੇ ਗੁਆਂਢੀ ਮੁਲਕ ਦੇ ਵਿੱਚ ਹੁੰਦੇ ਆ, ਉੱਥੇ ਅਕਸਰ ਆਪਾਂ ਨੂੰ ਇਹ ਖਬਰਾਂ ਜਿਹੜੀਆਂ ਉਹ ਆਉਂਦੀਆਂ ਰਹਿੰਦੀਆਂ ਆ ਵੀ ਅੱਜ ਉੱਥੇ ਚੱਲ ਗਈ ਗੋਲੀ, ਉੱਥੇ ਚੱਲ ਗਈ ਜਿਹੜੀ ਉਹ ਗੋਲੀ। ਤੇ ਉਹ ਜਿਹੜੀ ਚੀਜ਼ ਆ ਉਹ ਅਮਰੀਕਾ ਦੇ ਵਿੱਚ ਵੀ ਦਾਖਲ ਜਿਹੜੀ ਉਹ ਹੋ ਰਹੀ ਆ। ਆਪਣੀ ਕਮਿਊਨਿਟੀ ਨੂੰ ਥੋੜਾ ਜਿਹਾ ਸੁਚੇਤ ਜਿਹੜੀ ਉਹ ਹੋਣ ਦੀ ਜ਼ਰੂਰਤ ਆ, ਥੋੜੀ ਨਹੀਂ ਕਾਫੀ ਸੁਚੇਤ ਹੋਣ ਦੀ ਇਸ ਦੇ ਵਿੱਚ ਜ਼ਰੂਰਤ ਆ ਵੀ ਇਸ ਵੀ ਥਾਵਾਂ ਨੂੰ, ਇਹਨਾਂ ਇਲਾਕਿਆਂ ਨੂੰ, ਇਹਨਾਂ ਥਾਵਾਂ ਨੂੰ ਇਹਨਾਂ ਚੀਜ਼ਾਂ ਦੇ ਲਈ ਕਿਤੇ ਗੈਂਗ ਟਰਫ ਵਾਰ ਦੇ ਲਈ ਹੀ ਜਿਹੜੀ ਇੱਕ ਦੂਜੇ ਦੇ ਲਈ ਜਿਹੜਾ ਉਹ ਨਾ ਵਰਤਿਆ ਜਿਹੜਾ ਹੋ ਜਾਵੇ, ਉਹਦੇ ਲਈ ਤੁਹਾਨੂੰ ਪਹਿਲਾਂ ਹੀ ਸੁਹਿਰਦ ਕਦਮ ਜਿਹੜੇ ਉਹ ਚੁੱਕਣ ਦੀ ਜ਼ਰੂਰਤ ਹੈਗੀ ਆ। ਇੱਕ ਬ੍ਰੇਕਿੰਗ ਨਿਊਜ਼ ਆ ਰਹੀ ਹੈ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਹੁਣਾਂ ਨੂੰ ਬੁਡਾਪੈਸਟ ਦੇ ਵਿੱਚ ਮਿਲਣ ਜਾ ਰਿਹਾ ਸੀ, ਉਹਨਾਂ ਦੀ ਮੀਟਿੰਗ ਹੋਣੀ ਸੀ। ਤੇ ਹੁਣ ਇਹ ਖਬਰ ਆ ਰਹੀ ਆ ਵੀ ਉਹ ਕੋਈ ਵੀ ਪਲਾਨ ਨਹੀਂ ਹੈਗੀ ਟਰੰਪ ਤੇ ਪੁਟਿਨ ਹੁਣਾਂ ਦੀ ਮੀਟਿੰਗ ਦੀ ਇਮੀਡੀਏਟ ਫਿਊਚਰ ਦੇ ਵਿੱਚ। ਇਹ ਵਾਈਟ ਹਾਊਸ ਕਹਿ ਰਿਹਾ ਆ ਵੀ ਹੁਣ ਜਿਹੜੀ ਆ ਮੀਟਿੰਗ ਹੋਣੀ ਸੀ, ਕੋਈ ਉਹਦੀ ਪਲਾਨ ਨਹੀਂ ਹੈ ਆਉਣ ਵਾਲੇ ਹਫ਼ਤਿਆਂ ਦੇ ਵਿੱਚ। ਦੂਸਰੇ ਪਾਸੇ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਹੁਣੀ ਜਦੋਂ ਆਏ ਸੀ ਪਿਛਲੇ ਹਫ਼ਤੇ, ਤਾਂ ਉਹਨਾਂ ਨੇ ਕਿਹਾ ਸੀ ਵੀ ਜੇ ਸਾਨੂੰ ਟੋਮਾਹਾਕ ਮਿਜ਼ਾਈਲ ਦੇ ਦਿਓ ਤੇ ਲੜਾਈ ਛੇਤੀ ਖਤਮ ਹੋ ਸਕਦੀ ਆ। ਪਰ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਹਿਤਾ ਸੀ ਵੀ ਨਹੀਂ, ਅਸੀਂ ਤੁਹਾਨੂੰ ਮਿਜ਼ਾਈਲਸ ਨਹੀਂ ਦੇਣੀਆਂ, ਤੇ ਮੇਰੀ ਗੱਲਬਾਤ ਜਿਹੜੀ ਆ ਚੱਲ ਰਹੀ ਹੈਗੀ ਆ। ਪਰ ਹੁਣੇ ਇਹ 2-4 ਮਿੰਟ ਪਹਿਲਾਂ ਦੀ ਜਿਹੜੀ ਖਬਰ ਆ,
ABC ਵਾਲੇ ਰਿਪੋਰਟ ਕਰ ਰਹੇ ਆ ਵੀ ਹੁਣ ਇਹ ਕੋਈ ਮੀਟਿੰਗ ਫਿਊਚਰ ਦੇ ਵਿੱਚ ਨਹੀਂ ਹੋਣੀ ਹੈਗੀ। ਜੀ ਹਰਜੋਤ ਸਿੰਘ ਜੀ ਦੱਸਦੇ ਜੀ ਬੁਡਾਪੈਸਟ ਇੱਕ ਅਜਿਹੀ ਥਾਂ ਆ ਜਿੱਥੇ ਜਦੋਂ ਯੂਕਰੇਨ ਵੱਖਰਾ ਮੁਲਕ ਬਣਿਆ ਸੀਗਾ USSR ਦੇ ਨਾਲੋਂ ਟੁੱਟ ਕੇ, ਤਾਂ ਉਦੋਂ ਦਸੰਬਰ ਦੇ ਵਿੱਚ ਇਹੀ ਥਾਂ ਚੁਣੀ ਗਈ ਸੀ ਜਦੋਂ ਯੂਕਰੇਨ ਨੂੰ ਕਿਹਾ ਸੀਗਾ ਵੀ ਭਾਈ ਤੁਸੀਂ ਆਪਣੇ ਜਿਹੜੇ ਨਿਊਕਲੀਅਰ ਵੈਪਨ ਆ ਉਹ ਛੱਡ ਦਿਓ। NPT ਨਿਊਕਲੀਅਰ ਨਾਨ ਪ੍ਰੋਫੋਲੇਸ਼ਨ ਜਿਹੜੀ ਟਰੀਟੀ ਆ ਉਸ ਦੇ ਉੱਤੇ ਸਾਈਨ ਜਿਹੜੇ ਕਰੋ ਤੇ ਅਸੀਂ ਤੁਹਾਡੀ ਜਿਹੜੀ ਸੁਰੱਖਿਆ ਆ ਉਸ ਨੂੰ ਵਚਨਬੱਧ ਜਿਹੜਾ ਉਹ ਕਰਾਂਗੇ। 4 ਮੈਮੋਰੰਡਮ ਕਹਿੰਦੇ ਵੀ ਇਸੇ ਜਿਹੜੇ ਆ ਸ਼ਹਿਰ ਦੇ ਵਿੱਚ ਸਾਈਨ ਜਿਹੜੇ ਉਹ ਕੀਤੇ ਗਏ ਸੀ ਯੂਕਰੇਨ ਦੇ, ਰਸ਼ੀਆ ਦੇ, US ਦੇ, UK, ਫਰਾਂਸ ਤੇ ਚਾਈਨਾ ਦੇ ਜਿਹੜਾ ਨਾਲ ਸਾਰਿਆਂ ਨੇ ਆਪੋ ਆਪਣੇ ਪੱਧਰ ਦੇ ਉੱਤੇ ਜਿਹੜੀਆਂ ਅਸ਼ੋਰੈਂਸ ਦਿੱਤੀਆਂ ਸੀਗੀਆਂ, ਵਿਸ਼ਵਾਸ ਦਿਵਾਇਆ ਸੀਗਾ ਯੂਕਰੇਨ ਨੂੰ ਵੀ ਤੁਹਾਡੇ ਤੇ ਹਮਲਾ ਨਹੀਂ ਜਿਹੜਾ ਉਹ ਕੀਤਾ ਜਾਊਗਾ। ਪਰ ਇਵੈਂਚੁਅਲੀ ਆਪਾਂ ਦੇਖ ਰਹੇ ਹਾਂ ਵੀ ਉਹ ਚੀਜ਼ ਨਹੀਂ ਵਾਪਰੀ ਤੇ ਅਗਲੀ ਮੀਟਿੰਗ ਦੇ ਲਈ ਵੀ ਪੁਤਿਨ ਦੇ ਨਾਲ ਥਾਂ ਉਹ ਚੁਣੀ ਗਈ ਸੀਗੀ, ਪਰ ਜਿੱਦਾਂ ਹੁਣ ਤੁਸੀਂ ਦੱਸਿਆ ਵੀ ਹੁਣ ਹਾਲ ਦੀ ਘੜੀ ਜਿਹੜੀ ਮੀਟਿੰਗ ਆ ਉਹ ਨਹੀਂ ਹੋਣ ਜਿਹੜੀ ਉਹ ਜਾ ਰਹੀ, ਕੋਈ ਸਮਿਟ ਜਿਹੜੀ ਉਹ ਨਹੀਂ ਹੋਊਗੀ। ਸੋ ਦੇਖਦੇ ਹਾਂ ਕੀ ਜਿਹੜਾ ਇਸ ਦੇ ਵਿੱਚ ਅੱਗੇ ਬਣਦਾ ਆ। ਯੂਕਰੇਨ ਦੀ ਲੜਾਈ ਅਸਲ ਦੇ ਵਿੱਚ ਰੁਕ ਸਕੇਗੀ ਜਾਂ ਨਹੀਂ, ਜਾਂ ਪੁਤਿਨ ਉਸੇ ਤਰੀਕੇ ਦੇ ਨਾਲ ਵਿਦਆਊਟ ਐਨੀ ਇੰਪਿਊਨਿਟੀ ਆਪਣੇ ਜਿਹੜੇ ਉਹ ਕੰਮ ਆ ਉਹਨਾਂ ਨੂੰ ਲੜਾਈ ਨੂੰ ਵਧਾਉਂਦਾ ਰਹੂਗਾ। ਇੰਡੀਆ ਦੇ ਥਰੂ ਵੀ ਪ੍ਰੈਸ਼ਰ ਪੈ ਰਿਹਾ ਆ, ਚਾਈਨਾ ਥਰੂ ਵੀ ਪ੍ਰੈਸ਼ਰ ਜਿਹੜਾ ਉਹ ਪੈ ਰਿਹਾ। ਚਾਈਨਾ ਨੇ ਰੇਅਰ ਮਿਨਰਲ ਡੀਲ ਨਹੀਂ ਕੀਤੀ US ਦੇ ਨਾਲ, ਤੇ ਕੱਲ ਆਸਟ੍ਰੇਲੀਆ ਦੇ ਨਾਲ $8.5 ਬਿਲੀਅਨ ਦੀ ਜਿਹੜੀ ਡੀਲ ਆ ਰੇਅਰ ਅਰਥ ਮਿਨਰਲਸ ਦੀ ਅਮਰੀਕਾ ਨੇ, ਰਾਸ਼ਟਰਪਤੀ ਟਰੰਪ ਹੋਣਾ ਨੇ ਉੱਥੋਂ ਦੇ ਜਿਹੜੇ ਐਲਬਨੀਜ਼ ਪ੍ਰਾਈਮ ਮਿਨਿਸਟਰ ਆ ਉਹਨਾਂ ਦੇ ਨਾਲ ਮਿਲ ਕੇ ਜਿਹੜੀ ਉਹ ਕੀਤੀ ਹੈਗੀ ਆ। ਇੰਡੀਆ ਨੂੰ ਕਹਿੰਦੇ ਵੀ ਪਿਛਲੇ 4-5 ਦਿਨਾਂ ਦੇ ਵਿੱਚ 3 ਵਾਰੀ ਤੇਲ ਨਾ ਖਰੀਦਣ ਦੀ ਗੱਲ ਟਰੰਪ ਹੋਣਾ ਨੇ ਜਿਹੜੀ ਉਹ ਕਰ ਦਿੱਤੀ। ਉਹ ਕਹਿੰਦੇ ਕਾਲ ਕੀਤੀ ਆ, ਇੰਡੀਆ ਵਾਲੇ ਮੰਨਦੇ ਨਹੀਂ ਕਾਲ ਕੀਤੀ ਆ। ਸੋ ਕਾਫੀ ਕੁਛ ਜਿਹੜਾ ਉਹ ਚੱਲ ਰਿਹਾ ਆ। ਸੋ ਕਈ ਐਂਗਲਸ ਤੋਂ ਜਿਹੜਾ ਦਬਾਅ ਆ ਉਹ ਰਸ਼ੀਆ ਦੇ ਉੱਤੇ ਪਾਇਆ ਜਾ ਰਿਹਾ ਹੈ, ਪਰ ਜਿਹੜੀ ਇੱਕ ਸਮਿਟ ਹੋ ਸਕਦੀ ਸੀਗੀ ਪੁਤਿਨ ਤੇ ਟਰੰਪ ਦੀ, ਉਹ ਹਾਲ ਦੀ ਘੜੀ ਬੁਡਾਪੇਸਟ ਵਾਲੀ ਉਹ ਹਵਾਈ ਗੱਲ ਹੀ ਬਣ ਕੇ ਜਿਹੜੀ ਉਹ ਰਹਿ ਗਈ ਆ। ਉਹ ਜਿਹੜੇ ਆ ਆਪ ਹੀ ਵਾਈਟ ਹਾਊਸ ਨੇ ਕਨਫਰਮ ਜਿਹੜਾ ਉਹ ਕੀਤਾ ਵੀ ਕੋਈ ਵੀ ਪੁਤਿਨ ਟਰੰਪ ਸਮਿਟ ਨਜ਼ਦੀਕੀ ਭਵਿੱਖ ਦੇ ਵਿੱਚ ਨਜ਼ਰ ਜਿਹੜੀ ਉਹ ਨਹੀਂ ਆ ਰਹੀ ਹੈਗੀ। ਤੇ ਕਹਿੰਦੇ ਵੀ ਇਹ ਡਿਸੀਜਨ ਉਦੋਂ ਆਇਆ ਜਦੋਂ ਰਸ਼ੀਅਨ ਫੋਰਨ ਮਿਨਿਸਟਰ ਲੈਵਰੋਵ ਨੇ ਟਰੰਪ ਹੁਣਾਂ ਨੂੰ ਕਿਹਾ ਵੀ ਜਿਹੜਾ ਸੀਜ਼ ਫਾਇਰ ਆ ਉਹ ਕੰਟਰਾਡਿਕਟ ਕਰਦਾ ਆ ਜਿਹੜੀ ਅੰਡਰਸਟੈਂਡਿੰਗ ਉਹਨਾਂ ਦੀ ਪੁਤਿਨ ਦੇ ਨਾਲ ਜਿਹੜੀ ਉਹ ਹੋਈ ਸੀ। ਸੋ ਜਿਹੜੀਆਂ ਗੱਲਾਂ ਦੇ ਨੂੰ ਲੈ ਕੇ ਇੱਕ ਹਿਸਾਬ ਦੇ ਨਾਲ ਮੰਨੇ ਸੀਗੇ ਪੁਤਿਨ ਤੇ ਟਰੰਪ, ਲੈਵਰੋਵ ਜਿਹੜਾ ਉਹਨਾਂ ਦਾ ਫੋਰਨ ਮਿਨਿਸਟਰ ਉਹ ਕਹਿੰਦਾ ਵੀ ਨਹੀਂ ਆ। ਇਹਨਾਂ ਦੀ ਜਿਹੜੀ ਕਹਿ ਲਓ ਵੀ ਰੋਡ ਮੈਪ ਤਿਆਰ ਹੋਣਾ ਸੀ ਸਮਿਟ ਦਾ, ਉਹਦੇ ਲਈ ਅਮਰੀਕਾ ਦੇ ਜਿਹੜੇ ਮਾਰਕੋ ਰੂਬੀਓ ਸੈਕਟਰੀ ਆਫ ਸਟੇਟ ਤੇ ਰਸ਼ੀਅਨ ਫੋਰਨ ਮਿਨਿਸਟਰ ਲਾਵਰੋਵ ਉਹਨਾਂ ਨੇ ਵੀ ਆਪਸ ਦੇ ਵਿੱਚ ਮਿਲਣਾ ਸੀ। ਪਹਿਲਾਂ ਅਧਿਕਾਰੀਆਂ ਨੇ ਜਿਹੜਾ ਉਹ ਮਿਲਣਾ ਸੀਗਾ, ਪਰ ਲੱਗਦਾ ਵੀ ਕੋਈ ਗੱਲ ਅਜੇ ਤਣ ਪੱਤਣ ਜਿਹੜੀ ਉਹ ਲੱਗਦੀ ਨਜ਼ਰ ਨਹੀਂ ਆ ਰਹੀ ਹੈਗੀ ਜੀ। ਤੇ ਹਰਜੋਤ ਸਿੰਘ ਜੀ ਸਮਾਂ ਸਮਾਪਤ ਹੈ, ਮਿਲਾਂਗੇ ਆਪਾਂ ਆਪਣੇ ਇੱਕ ਵਾਰੀ ਫਿਰ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ ਸਾਰਿਆਂ ਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਅੱਜ ਅਮਰੀਕਾ ਦੇ ਲਗਭਗ ਹਰ ਗੁਰੂ ਘਰ ਦੇ ਵਿੱਚ ਸ਼ਾਮਾਂ ਨੂੰ ਦੀਵਾਨ ਸਜਣੇ ਆ। ਬੰਦੀ ਛੋੜ ਦਿਵਸ ਦੇ ਉੱਤੇ ਆਪਾਂ ਉਹ ਬੰਦੀ ਸਿੰਘ ਜਿਹੜੇ 30 40 ਸਾਲ ਤੋਂ ਜੇਲ੍ਹਾਂ 'ਚ ਆ ਉਹਨਾਂ ਦੀ ਆਜ਼ਾਦੀ ਦੇ ਲਈ ਅਰਦਾਸ ਕਰੀਏ। ਇਹੀ ਸਾਡੀ ਜਿਹੜੀ ਅਰਦਾਸ ਹੋਣੀ ਚਾਹੀਦੀ ਅੱਜ ਦੇ ਦਿਨ, ਕਿਉਂਕਿ ਜਦੋਂ ਸਾਡੇ ਗੁਰੂਆਂ ਨੇ ਬਾਕੀ ਜਿਹੜੇ ਨਾਲ ਦੇ ਕੈਦੀ ਆ ਉਹਨਾਂ ਨੂੰ ਛੁਡਾ ਲਿਆ ਸੀ, ਤੇ ਸਾਡੇ ਤਾਂ ਹੁਣ ਖੁਦ ਦੇ ਜਿਹੜੇ ਸਿੱਖ ਭੈਣ ਭਰਾ ਆ ਉਹ ਜੇਲ੍ਹਾਂ ਦੇ ਵਿੱਚ ਆ। ਸੋ ਉਹਨਾਂ ਦੀ ਆਜ਼ਾਦੀ ਦੇ ਲਈ ਉਹਨਾਂ ਨੂੰ ਸੰਘਰਸ਼ ਵੀ ਜਾਰੀ ਰੱਖਣਾ ਚਾਹੀਦਾ ਤੇ ਅਰਦਾਸ ਵੀ ਜਿਹੜੀ ਉਹ ਨਾਲ ਜਿਹੜੀ ਉਹ ਕਰਨੀ ਆ। ਸੋ ਡੇ ਆਫ ਲਿਬਰੇਸ਼ਨ ਜੇ ਅੰਗਰੇਜ਼ੀ 'ਚ ਕਿਸੇ ਨੂੰ ਸਮਝਾਉਣਾ ਹੋਵੇ ਵੀ ਕੀ ਆ, ਜੇ ਤੁਹਾਡੇ ਨਿਆਣੇ ਪੁੱਛਦੇ ਆ ਵੀ ਉਹ ਕੀ ਆ, ਦੀਵਾਲੀ ਤਾਂ ਸਾਰਿਆਂ ਨੂੰ ਹੁਣ ਪਤਾ ਹੀ ਆ ਵੀ ਕੀ ਚੀਜ਼ ਆ। ਉਹ ਇੱਕ ਡਿਫਰੈਂਟ ਆ, ਉਹ ਉਹਨਾਂ ਦੇ ਧਰਮ ਦੇ ਲਈ ਵੱਖਰੇ ਐਂਗਲ ਤੋਂ ਆ। ਆਪਣੇ ਜਿਹੜੇ ਆ ਉਹ ਧਰਮ ਦੇ ਵਿੱਚ ਜਿਹੜਾ ਇਸ ਦਾ ਬੰਦੀ ਛੋੜ ਦਿਵਸ ਡੇ ਆਫ ਲਿਬਰੇਸ਼ਨ ਵੀ ਜਿਹੜੇ ਸਿਆਸੀ ਕੈਦੀ ਸੀਗੇ ਉਸ ਟਾਈਮ ਦੇ ਉੱਤੇ ਉਹਨਾਂ ਨੂੰ ਗੁਰੂ ਮਹਾਰਾਜ ਨੇ ਜਿਹੜਾ ਉਹ ਰਿਹਾ ਜਿਹੜਾ ਉਹ ਕਰਵਾਇਆ ਸੀ। ਸੋ ਉਹ ਅੱਜ ਦੇ ਜ਼ਮਾਨੇ ਦੇ ਵਿੱਚ ਬੜੀ ਢੁੱਕਦੀ ਜਿਹੜੀ ਇਹ ਹਮੇਸ਼ਾ ਹੀ ਗੱਲ ਆ, ਪੋਲੀਟੀਕਲ ਕੈਦੀ ਹਮੇਸ਼ਾ ਹੀ ਜਿਹੜੇ ਉਹ ਰਹਿੰਦੇ ਆ ਤੇ ਉਹਨਾਂ ਨੂੰ ਆਜ਼ਾਦ ਕਰਾਉਣ ਦੀ ਜਿਹੜੀ 52 ਰਾਜਿਆਂ ਨੂੰ ਜਿਹੜਾ ਉਦੋਂ ਜਿਹੜਾ ਉਹ ਆਜ਼ਾਦ ਕਰਾਇਆ ਸੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ। ਸੋ ਇਸ ਤਰੀਕ ਨੂੰ ਜਿਹੜਾ ਇਸ ਤਰੀਕੇ ਦੇ ਨਾਲ ਆਪਾਂ ਯਾਦ ਜਿਹੜਾ ਉਹ ਕਰਦੇ ਹਾਂ। ਸੋ ਸਭ ਨੂੰ ਬਹੁਤ ਬਹੁਤ ਜਿਹੜੀ ਉਹ ਵਧਾਈ ਆ। ਕਈ ਗੁਰੂ ਘਰਾਂ 'ਚ ਆਤਿਸ਼ਬਾਜ਼ੀ ਵੀ ਹੋਣੀ ਆ, ਕਈ ਥਾਵਾਂ ਦੇ ਉੱਤੇ ਦੀਵੇ ਜਗਾਏ ਜਾਣੇ ਆ। ਹਰ ਇੱਕ ਨੇ ਆਪੋ ਆਪਣੇ ਪੱਧਰ ਦੇ ਉੱਤੇ ਦੀਵਾਲੀ ਤੇ ਬੰਦੀ ਛੋੜ ਦਿਵਸ ਆ ਉਹਨਾਂ ਨੂੰ ਜਿਹੜਾ ਉਹ ਮਨਾਉਣਾ ਹੈ। ਸੋ ਸਾਰਿਆਂ ਨੂੰ ਹੀ ਅਸੀਂ ਬਹੁਤ ਬਹੁਤ
ਵਧਾਈ ਜਿਹੜੀ ਉਹ ਭੇਟ ਕਰਦੇ ਹਾਂ। ਇਹੀ ਆਸ ਉਮੀਦ ਕਰਦੇ ਹਾਂ ਵੀ ਸਾਰਿਆਂ ਦੇ ਵਿੱਚ ਖੁਸ਼ੀਆਂ ਖੇੜਿਆਂ ਦੇ ਨਾਲ ਇਹ ਜਿਹੜੇ ਦਿਨ ਤਿਉਹਾਰ ਆ ਉਹ ਜਿਹੜੇ ਉਹ ਆਉਣ। ਤੇ ਹੁਣ ਜੀ ਲੈਂਦੇ ਆ ਜੀ ਤੇ ਹਰਜੀਤ ਸਿੰਘ ਜੀ। ਜਾਂਦੇ ਇੱਕ ਵਾਰੀ ਫੇਰ ਦੱਸਦੇ ਜਾਈਏ, ਯੂਬਾ ਸਿਟੀ ਨਗਰ ਕੀਰਤਨ ਦੇ ਸੰਬੰਧ ਦੇ ਵਿੱਚ ਜਿਹੜੇ ਦੀਵਾਨ ਚੱਲ ਰਹੇ ਆ ਸਵੇਰੇ ਸ਼ਾਮਾਂ ਨੂੰ, ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ YouTube ਚੈਨਲ ਤੇ ਪੰਜਾਬੀ ਟੀਵੀ ਯੂਐਸਏ ਦੇ YouTube ਚੈਨਲ ਦੇ ਉੱਤੇ ਤੁਸੀਂ ਲਾਈਵ ਦੇਖਦੇ ਹੋ। ਸ਼ਾਮਾਂ ਦੇ ਜਿਹੜੇ ਦੀਵਾਨ ਆ ਉਹ ਤੁਸੀਂ ਸਾਡੇ ਜਿਹੜੇ 15 ਦੇ 15 AM ਤੇ FM ਸਟੇਸ਼ਨਸ ਹੈਗੇ ਆ ਉਹਨਾਂ ਦੇ ਉੱਤੇ ਵੀ ਜਿਹੜਾ ਲਾਈਵ ਆ ਸੁਣਦੇ ਹੋ। ਸੋ ਵੱਧ ਤੋਂ ਵੱਧ ਪੰਜਾਬੀ ਟੀਵੀ ਯੂਐਸਏ ਦਾ ਜਿਹੜੇ ਖਾਸ ਕਰਕੇ ਪੰਜਾਬ ਦੇ ਵਿੱਚ ਜਾਂ ਇੰਡੀਆ 'ਚ ਰਹਿੰਦੇ ਹੈਗੇ ਆ, ਉਹਨਾਂ ਨਾਲ ਸ਼ੇਅਰ ਕਰੋ ਤੇ ਪੰਜਾਬੀ ਰੇਡੀਓ ਯੂਐਸਏ ਦਾ ਆਪਣੇ ਜਿੰਨੇ ਵੀ ਦੋਸਤ ਮਿੱਤਰ ਰਿਸ਼ਤੇਦਾਰ ਪੂਰੇ ਦੁਨੀਆ 'ਚ ਆ ਉਹਨਾਂ ਨੂੰ ਸ਼ੇਅਰ ਕਰ ਦਿਓ। ਜਿਹੜਾ ਸਾਡਾ ਵੈਬਸਾਈਟ ਹੈਗਾ ਆ ਤੇ ਨਾਲ YouTube ਚੈਨਲ ਆ, ਤਾਂ ਕਿ ਉਹ ਘਰਾਂ ਵਿੱਚ ਬੈਠੇ ਜਿਹੜੇ ਪ੍ਰੋਗਰਾਮ ਆ ਜਿਹੜੇ ਨਹੀਂ ਪਹੁੰਚ ਸਕਦੇ, ਵੈਸੇ ਤਾਂ ਹਰ ਇੱਕ ਨੂੰ ਪਹੁੰਚਣਾ ਚਾਹੀਦਾ, ਤੇ ਜਿਹੜੇ ਨਹੀਂ ਪਹੁੰਚ ਸਕਦੇ ਉਹ ਘਰਾਂ 'ਚ ਬੈਠੇ ਉਹ ਪ੍ਰੋਗਰਾਮ ਦੇਖ ਸਕਦੇ ਆ। ਜੀ ਹੁਣ ਲੈਂਦੇ ਆ ਜੀ ਇਜਾਜ਼ਤ। ਸਭ ਨੇ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।